ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਵਕਤ ਹੈ ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 104.5 FM ਫ੍ਰਿਜ਼ਨੋ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿੰਨੇ ਵੀ ਰੇਡੀਓ ਸਟੇਸ਼ਨ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਟਰੇਸੀ, ਮਰਸਡ ਅਤੇ ਮੋਡੈਸਟੋ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਬਿਲਕੁਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਂਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ ਉਹ US ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਇਹ ਕਿਹਾ ਆ ਵੀ ਜੇ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਹੈਗੇ ਆ, ਉਹ ਜਿਹੜੀ ਆ G20 ਸਮਿਟ ਹੋਣੀ ਹੈਗੀ ਆ ਮੀਟਿੰਗ, ਗਰੁੱਪ ਆਫ 20 ਦੀ, ਉਹਦੇ ਵਿੱਚ ਨਹੀਂ ਆਉਂਦੇ ਅਤੇ ਜਿਹੜਾ $300 ਬਿਲੀਅਨ ਦੇ ਉੱਤੇ ਹਜੇ ਤੱਕ ਟੈਰਿਫ ਨਹੀਂ ਲੱਗਿਆ ਚਾਈਨਾ ਦੀਆਂ ਚੀਜ਼ਾਂ 'ਤੇ, ਉਹਦੇ ਉੱਤੇ ਇੱਕਦਮ ਟੈਕਸ ਲਾ ਦੇਣਗੇ ਜੀ। ਬਿਲਕੁਲ, ਇਹ ਜਿਹੜਾ ਆ ਉਦੋਂ ਉਹਨਾਂ ਨੇ ਕਿਹਾ ਆ ਜਦੋਂ ਉਸ ਪਾਸੋਂ ਚਾਈਨਾ ਦੇ ਵੱਲੋਂ ਇੱਦਾਂ ਦੀਆਂ ਕੁਛ ਗਤੀਵਿਧੀਆਂ ਜਾਂ ਇੱਦਾਂ ਦਾ ਇਸ਼ਾਰਾ ਮਿਲ ਰਿਹਾ ਵੀ ਸ਼ਾਇਦ ਜਿਹੜੇ ਚੀਨੀ ਪ੍ਰੈਜ਼ੀਡੈਂਟ ਹੈਗੇ ਆ ਜ਼ੀ ਜਿਨਪਿੰਗ, ਉਹ ਜਿਹੜੀ ਇਸ ਮਹੀਨੇ ਦੇ ਵਿੱਚ G20 ਦੀ ਮੀਟਿੰਗ ਹੋਣੀ ਉਸ ਦੇ ਵਿੱਚ ਨਹੀਂ ਹੋਣਗੇ। ਇਸ ਦੇ ਬਾਬਤ ਇੱਕ ਟੈਲੀਫੋਨਿਕ ਇੰਟਰਵਿਊ ਦੇ ਦੌਰਾਨ ਜਿਹੜੀ ਆ ਉਹ ਉਹਨਾਂ ਨੇ CNBC ਦੇ ਬੈਕੀ ਕੁਇਕ ਦੇ ਨਾਲ ਕਹਿੰਦੇ ਜਿਹੜੇ ਕਰ ਰਹੇ ਸੀ, ਉਸ ਦੇ ਦੌਰਾਨ ਉਹਨਾਂ ਨੇ ਨਵੇਂ ਟੈਰਿਫਸ ਦੇ ਬਾਰੇ ਗੱਲ ਆਖੀ ਆ ਵੀ $300 ਬਿਲੀਅਨ ਦੇ ਹੋਰ ਚਾਈਨੀਜ਼ ਜਿਹੜਾ ਉਤਪਾਦ ਆ ਉਸ ਦੇ ਉੱਤੇ ਉਹ ਲਾ ਸਕਦੇ ਆ ਵੀ ਜੇ ਟਰੇਡ ਐਗਰੀਮੈਂਟ ਜਲਦੀ ਉੱਥੇ ਨਾ ਪਹੁੰਚਿਆ ਹੋਇਆ। ਆਲਰੇਡੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਪਿਛਲੇ ਮਹੀਨੇ ਦੇ ਵਿੱਚ $200 ਬਿਲੀਅਨ ਦੇ ਉਤਪਾਦ ਦੇ ਉੱਤੇ ਜਿਹੜਾ ਚਾਈਨਾ ਤੋਂ ਆਉਂਦਾ ਆ, ਉਸ ਉੱਤੇ ਜਿਹੜਾ ਟੈਰਿਫ ਆ ਉਹ ਵਧਾਇਆ ਸੀਗਾ। ਸੋ ਇਸੇ ਦੇ ਜਵਾਬ ਦੇ ਵਿੱਚ ਜਿਹੜੇ ਚਾਈਨਾ ਵਾਲਿਆਂ ਨੇ ਵੀ ਜਿਹੜੇ ਅਮਰੀਕੀ ਕਈ ਕੰਪਨੀਆਂ ਆ ਉਹਨਾਂ ਨੂੰ ਆਪੋ ਆਪਣੇ ਢੰਗ ਦੇ ਨਾਲ ਕਹਿ ਲਓ ਵੀ ਜਾਂ ਤੰਗ ਕਰਨਾ ਜਾਂ ਉਹਨਾਂ ਨੂੰ ਫਾਈਨਸ ਵਗੈਰਾ ਜਾਂ ਉਹਨਾਂ 'ਤੇ ਇੱਦਾਂ ਟੈਰਿਫ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਆ। ਜੂਨ 28 ਅਤੇ 29 ਨੂੰ ਓਸਾਕਾ ਜਾਪਾਨ ਦੇ ਵਿੱਚ G20 ਦੀ ਸਮਿਟ ਜਿਹੜੀ ਆ ਉਹ ਹੋਣ ਜਾ ਰਹੀ ਆ। 19 ਮੁਲਕਾਂ ਦੇ ਜਿਹੜੇ ਲੀਡਰਸ ਨੇ ਅਤੇ ਯੂਰਪੀਅਨ ਸੰਘ ਵਾਲੇ ਆ, ਉਹ ਉੱਥੇ ਪਹੁੰਚਣ ਦੇ ਉਹਨਾਂ ਨੇ ਪੁਸ਼ਟੀਆਂ ਕੀਤੀਆਂ। ਇੱਕ ਜਿਹੜੇ ਕਹਿ ਲਓ ਵੀ ਚੀਨ ਵਾਲੇ ਜ਼ੀ ਜਿਨਪਿੰਗ ਹੈਗੇ ਆ, ਉਹਨਾਂ ਦੇ ਵੱਲੋਂ ਅਧਿਕਾਰਿਤ ਤੌਰ ਦੇ ਉੱਤੇ ਇਹ ਪੁਸ਼ਟੀ ਨਹੀਂ ਕੀਤੀ ਗਈ। ਸੋ ਉਸੇ ਦੇ ਉੱਤੇ ਇਹ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਟਿੱਪਣੀ ਕੀਤੀ ਹੈ ਵੀ ਜੇ ਉੱਥੇ ਜਾ ਕੇ ਪਹੁੰਚ ਕੇ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ ਜਾਂ ਟਰੇਡ ਦੀ ਕੋਈ ਐਗਰੀਮੈਂਟ ਨਹੀਂ ਬਣਾਉਂਦੇ ਤਾਂ ਹੋਰ ਜ਼ਿਆਦਾ ਟੈਰਿਫ ਆ ਉਹ ਬਣਾ ਸਕਦੇ ਆ। ਉੱਦਾਂ ਉਹਨਾਂ ਨੇ ਨਾਲ ਇਸ ਦੇ ਵਿੱਚ ਇਹ ਵੀ ਕਿਹਾ ਵੀ ਉਹ ਬਹੁਤ ਵਧੀਆ ਇਨਕ੍ਰੈਡੀਬਲ ਗਾਏ ਆ, ਉਹ ਆਪਣੀ ਜਿਹੜੀ ਆ ਨੇੜਤਾ ਮਿੱਤਰਤਾ ਆ ਉਹ ਵੀ ਨਾਲ ਆਪਣੀਆਂ ਗੱਲਾਂ ਦੇ ਜ਼ਰੀਏ ਬਰਕਰਾਰ ਰੱਖ ਰਹੇ ਆ, ਪਰ ਜਦੋਂ ਟੈਰਿਫਸ ਦੀ ਗੱਲ ਆਉਂਦੀ ਹੈ ਅਤੇ ਉਸ ਦੇ ਉੱਤੇ ਉਹਨਾਂ ਨੇ ਸਖਤ ਸਟੈਂਡ ਜਿਹੜਾ ਉਸ ਦੇ ਪ੍ਰਤੀ ਰੱਖਿਆ ਹੋਇਆ ਆ ਜੀ। ਬਿਲਕੁਲ, $300 ਬਿਲੀਅਨ ਦੀਆਂ ਚੀਜ਼ਾਂ ਦੇ ਉੱਤੇ ਟੈਕਸ ਲਾ ਦੇਣਗੇ ਅਗਰ ਜ਼ੀ ਜਿਨਪਿੰਗ ਓਸਾਕਾ ਜਾਪਾਨ ਦੇ ਵਿੱਚ ਜਿਹੜੀ G20 ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਨਹੀਂ ਆਉਂਦੇ। ਅਤੇ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਉਹ ਵਧੀਆ ਬੰਦਾ ਆ, ਵੀ ਗ੍ਰੇਟ ਮੈਨ ਆ, ਸਟਰੋਂਗ ਆ, ਵੈਰੀ ਸਮਾਰਟ ਆ, ਪਰ ਉਹ ਚਾਈਨਾ ਦੇ ਲਈ ਹੈਗਾ, ਉਹ ਆਪਣੇ ਮੁਲਕ ਲਈ ਆ ਅਤੇ ਮੈਂ ਆਪਣੇ ਮੁਲਕ ਯੂਨਾਈਟਿਡ ਸਟੇਟਸ ਦੇ ਲਈ ਹੈਗਾ, ਅਤੇ ਮੈਂ ਚਾਹੁੰਦੇ ਹਾਂ ਵੀ ਅਸੀਂ ਦੋਨੋਂ ਰਲ ਕੇ ਜਿਹੜੀ ਆ ਇਹਦੇ ਉੱਤੇ ਕੋਈ ਗੱਲਬਾਤ ਕਰ ਸਕੀਏ ਜੀ। ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਇਹਨਾਂ ਦੇ ਦੁਆਰਾ ਹਾਲ ਦੀ ਘੜੀ ਜਿਹੜੇ ਚਾਈਨਾ ਤੋਂ ਆ ਰਹੇ ਉਤਪਾਦ ਉਸ 'ਤੇ
ਉੱਤੇ 35 ਤੋਂ 40% ਜਿਹੜਾ ਉਤਪਾਦ ਆਉਂਦਾ ਹੈ ਉਸ ਦੇ ਉੱਤੇ ਟੈਰਿਫ ਲੱਗ ਰਹੇ ਆ, ਅਤੇ ਬਾਕੀ ਜਿਹੜੇ ਰਹਿ ਗਏ 60% ਆ ਉਹਨਾਂ ਦੇ ਉੱਤੇ ਵੀ ਫਿਰ ਜਿਹੜੇ ਟੈਰਿਫ ਆ ਉਹ ਲਾ ਦੇਣਗੇ ਜੇ ਜਿਹੜੇ ਉੱਥੇ ਜਿੰਗਪਿੰਗ ਜਿਹੜੇ ਆ ਉਹ G20 ਦੀ ਸਮਿਟ ਦੇ ਵਿੱਚ ਨਹੀਂ ਪਹੁੰਚਦੇ ਅਤੇ ਇਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ। ਸੋ ਜਿਸ ਤਰੀਕੇ ਨਾਲ ਆਪਾਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਮੈਕਸੀਕੋ ਦੇ ਨਾਲ ਉਹਨਾਂ ਨੂੰ ਵੀ ਇਸੇ ਤਰੀਕੇ ਦਾ ਹੀ ਜਿਹੜਾ ਟੈਰਿਫਸ ਦਾ ਹੀ ਡਰਾਵਾ ਦਿੱਤਾ ਜਿਹੜਾ ਉਹ ਗਿਆ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਰਿਪੋਰਟਾਂ ਜਿਹੜੀਆਂ ਆਈਆਂ ਸੀਗੀਆਂ ਵੀ ਉਹ ਮੰਨ ਗਏ ਨੇ। ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਜਿਹੜੀ ਇੱਕ ਡੀਲ ਬਣਾਈ ਗਈ ਆ ਮੈਕਸੀਕੋ ਦੇ ਨਾਲ ਇਸ ਗੱਲਬਾਤ ਦੇ ਦੌਰਾਨ, ਉਸ ਦੇ ਵਿੱਚ ਮੈਕਸੀਕੋ ਵਾਲੇ ਕਾਫੀ ਜ਼ਿਆਦਾ ਜਿਹੜਾ ਅਮਰੀਕੀ ਕਿਸਾਨਾਂ ਦਾ ਜਿਹੜਾ ਉਤਪਾਦ ਆ ਉਸ ਨੂੰ ਖਰੀਦਣਗੇ, ਪਰ ਮੈਕਸੀਕੋ ਨੇ ਇਸ ਚੀਜ਼ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਇੱਦਾਂ ਦੀ ਕੋਈ ਗੱਲਬਾਤ ਆ ਉਹ ਨਹੀਂ ਹੋਈ। ਨਿਊਯਾਰਕ ਟਾਈਮਜ਼ ਨੇ ਇਸ ਡੀਲ ਨੂੰ ਫਰਾਡ ਤੱਕ ਵੀ ਜਿਹੜਾ ਹੈ ਉਹ ਆਖ ਦਿੱਤਾ, ਜਿਸ ਦੇ ਉੱਤੇ ਰਾਸ਼ਟਰਪਤੀ ਟਰੰਪ ਕਾਫੀ ਤੱਤੇ ਹੋਏ, ਅਤੇ ਨਿਊਯਾਰਕ ਟਾਈਮਜ਼ ਦੇ ਉੱਤੇ ਕਾਫੀ ਵਰੇ ਵੀ ਕਹਿੰਦੇ ਐਵੇਂ ਹੀ ਤੁਸੀਂ ਮਾਰੀ ਜਾਂਦੇ ਆ। ਅਤੇ ਇਹ ਹੁਣ ਦੇਖੋ ਇੱਕ ਪਾਸੇ ਉਹ ਕਲੌਜ਼ ਦੀ ਗੱਲ ਕਰ ਰਹੇ ਆ ਵੀ ਉੱਧਰੋਂ ਮੈਕਸੀਕੋ ਵਾਲੇ ਉਸ ਨੂੰ ਡਿਨਾਈ ਕਰ ਰਹੇ ਆ। ਸੋ ਪਤਾ ਨਹੀਂ ਅੰਦਰ ਖਾਤੇ ਜਿਹੜਾ ਉਹ ਕੀ ਚੱਲ ਰਿਹਾ ਹੈਗਾ ਅਤੇ ਕਿਹੜੀ ਜਿਹੜੀ ਐਕਚੁਅਲ ਦੇ ਵਿੱਚ ਡੀਲ ਹੋਈ ਹੈ, ਕਿਉਂਕਿ ਹਾਲ ਦੀ ਘੜੀ ਇਸ ਦੇ ਬਾਬਤ ਜਿਹੜੀ ਪੂਰੀ ਜਾਣਕਾਰੀ ਸਾਰਿਆਂ ਦੇ ਕੋਲ ਮੌਜੂਦ ਨਹੀਂ ਹੈਗੀ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਫਿਰ ਟਵੀਟ ਕੀਤਾ ਆ ਵੀ ਜਿਹੜੀ ਫੇਲਿੰਗ ਨਿਊਯਾਰਕ ਟਾਈਮਜ਼ ਹੈਗੀ ਆ ਉਹਨਾਂ ਨੇ ਫਰੰਟ ਪੇਜ ਸਟੋਰੀ ਜਿਹੜੀ ਆ ਰਨ ਕੀਤੀ ਹੈਗੀ ਆ ਨਿਊ ਮੈਕਸੀਕੋ ਦੇ ਨਾਲ ਜੋ ਬਾਰਡਰ ਦੇ ਸੰਬੰਧ ਦੇ ਵਿੱਚ ਡੀਲ ਹੋਈ ਆ ਵੀ ਇਹ ਫਰਾਡ ਆ, ਵੀ ਨਥਿੰਗ ਦੈਨ ਮੋਰ ਦੈਨ ਏ ਬੈਡਲੀ ਰਿਪੋਰਟਡ ਹਿੱਟ ਜੌਬ। ਸੋ ਇਹਦੇ ਸੰਬੰਧ ਦੇ ਵਿੱਚ ਮੈਕਸੀਕੋ ਵਾਲੇ ਤਾਂ ਆਪ ਇਨਕਾਰ ਕਰ ਰਹੇ ਆ ਵੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਆਪਣੇ ਟਵੀਟ ਦੇ ਉੱਤੇ ਵੀ ਉੱਦਾਂ ਦੀ ਕੋਈ ਡੀਲ ਜਿਹੜੀ ਹੋਈ ਨਹੀਂ ਆ। ਸੋ ਹੁਣ ਇਹ ਨਹੀਂ ਪਤਾ ਵੀ ਫੇਕ ਨਿਊਜ਼ ਕਿਹਦੀ ਆ, ਰਾਸ਼ਟਰਪਤੀ ਟਰੰਪ ਖੁਦ ਫੇਕ ਨਿਊਜ਼ ਕਰ ਰਹੇ ਆ ਕਿ ਜਿਹੜੇ ਨਿਊਯਾਰਕ ਟਾਈਮਜ਼ ਵਾਲੇ ਆ। ਬਿਲਕੁਲ। ਸੋ ਬਟ ਨਿਊਯਾਰਕ ਟਾਈਮ ਨੇ ਇਹ ਖੁਦ ਕਿਹਾ ਆ ਵੀ ਮੈਕਸੀਕੋ ਨੇ ਜਿਹੜਾ ਪਲੈਜ ਜ਼ਰੂਰ ਕੀਤਾ ਹੈਗਾ ਵੀ 6000 ਦੇ ਕਰੀਬ ਨੈਸ਼ਨਲ ਗਾਰਡਸ ਦੇ ਟਰੂਪਸ ਜਿਹੜੇ ਆ ਉਹ ਗਵਾਟੇਮਾਲਾ ਦਾ ਜਿਹੜਾ ਬਾਰਡਰ ਹੈਗਾ ਉਹਦੇ ਉੱਤੇ ਲਾਉਣਗੇ। ਜੀ ਨੈਸ਼ਨਲ ਗਾਰਡਸ ਦੀ ਗੱਲ ਦੀ ਉਹਨਾਂ ਨੇ ਪੁਸ਼ਟੀ ਕੀਤੀ ਆ, ਪਰ ਵਾਧੂ ਜਿਹੜਾ ਸਮਾਨ ਖਰੀਦਣ ਵਾਲੀ ਆ ਉਸ ਦੀ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ। ਉੱਦਾਂ ਇਹ ਵੀ ਜਿਹੜੇ ਵਾਸ਼ਿੰਗਟਨ ਪੋਸਟ ਵਾਲੇ ਅਤੇ ਹੋਰ ਬਹੁਤ ਸਾਰੀਆਂ ਅਖਬਾਰਾਂ ਰਾਸ਼ਟਰਪਤੀ ਟਰੰਪ ਦੇ ਪੂਰੇ ਕਾਰਜਕਾਲ ਦੇ ਝੂਠਾਂ ਦਾ ਆਂਕੜਾ ਜਿਹੜਾ ਉਹ ਤਿਆਰ ਕਰੀ ਜਾਂਦੀਆਂ, ਅਤੇ ਕਹਿੰਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲਾ ਰਾਸ਼ਟਰਪਤੀ ਹੈ ਜਿਹਨੇ 10,000 ਤੋਂ ਵੱਧ ਝੂਠ ਆਪਣੇ ਜਿਹੜੇ ਆ ਕਾਰਜਕਾਲ ਦੇ ਵਿੱਚ ਉਹ ਬੋਲੇ ਨੇ। ਫਾਲਸ ਸਟੇਟਮੈਂਟ ਅਤੇ ਲਿਟਲ ਟਰੁੱਥ ਵਾਲੀਆਂ ਜਿਹੜੀਆਂ ਇਸ ਦੇ ਵਿੱਚ ਉਹ ਗੱਲਾਂ ਕਾਫੀ ਆਉਂਦੀਆਂ ਨੇ। ਸੋ ਦੇਖਦੇ ਹਾਂ ਕੀ ਹੁੰਦਾ, ਪਰ ਲੋਕ ਇਹਨਾਂ ਦੇ ਇਸ ਝੂਠ ਨੂੰ ਹੁਣ ਸੱਚ ਹੀ ਜਿਹੜਾ ਉਹ ਮੰਨਣ ਲੱਗ ਚੁੱਕੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜਿਹੜੀ ਆ ਰਹੀ ਆ ਜਿਹੜੀ ਗਨ ਕੰਟਰੋਲ ਨੂੰ ਲੈ ਕੇ ਹੈਗੀ ਆ, ਸੁਪਰੀਮ ਕੋਰਟ ਨੇ ਅੱਜ ਇੱਕ ਜਿਹੜਾ ਸਾਇਲੈਂਸਰ ਲਾ ਸੀਗਾ ਉਹਨੂੰ ਜਿਹੜਾ ਆ ਰਿਜੈਕਟ ਕਰ ਦਿੱਤਾ। ਸਰੋਤਿਆਂ ਨੂੰ ਯਾਦ ਹੋਊਗਾ ਵਰਜੀਨੀਆ ਵਿੱਚ ਮੈਸਕਰ ਹੋਇਆ ਸੀ ਜਿਹਦੇ ਵਿੱਚ ਕਾਫੀ ਲੋਕਾਂ ਦੀ ਮੌਤ ਹੋਈ ਸੀ। ਉਹ ਤੋਂ ਬਾਅਦ ਉਹਦੇ ਵਿੱਚ ਇੱਕ ਸਾਇਲੈਂਸਰ ਜਿਹੜਾ ਗਨ ਦੇ ਵਿੱਚ ਯੂਜ਼ ਕੀਤਾ ਗਿਆ ਸੀ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੁਜੈਸਟ ਕੀਤਾ ਸੀ ਵੀ ਇਸ ਨੂੰ ਜਿਹੜਾ ਆ ਰੀਸਟ੍ਰਿਕਸ਼ਨ ਕਰਨ ਦੇ ਉੱਤੇ ਅਸੀਂ ਸੋਚ ਰਹੇ ਹੈਗੇ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਕੋਰਟਸ ਹੈਗੀਆਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਇਸ ਇਸ਼ੂ ਨੂੰ ਨਾ ਲਈਏ, ਪਰ ਇੱਕ ਅਪੀਲ ਕੋਰਟ ਨੇ ਜਿਹੜਾ ਸਾਇਲੈਂਸਰ ਵਾਲਾ ਜਿਹੜਾ ਆ ਇਸ ਜਿਹੜਾ ਕੇਸ ਸੀ ਇਹ ਜਦੋਂ ਅਪੀਲ ਕੋਰਟ 'ਚ ਗਿਆ ਉਸ ਨੂੰ ਹੈਲਡ ਕਰ ਲਿਆ ਸੀ। ਕਹਿੰਦੇ ਪਈ ਇਹ ਕੌਨਸਟੀਟਿਊਸ਼ਨ ਦੇ ਨਾਲ ਪ੍ਰੋਟੈਕਟਡ ਹੈਗਾ ਆ। ਹੁਣ ਸੁਪਰੀਮ ਕੋਰਟ ਨੇ ਜਿਹੜਾ ਆ ਅੱਜ ਉਸੇ ਜਿਹੜਾ ਫੈਡਰਲ ਲਾ ਆ ਜਿਹੜਾ ਜਿਹਦੇ ਮੁਤਾਬਕ ਤੁਹਾਡੇ ਜਿਹੜੇ ਫਾਇਰ ਆਰਮਸ ਇਨਕਲੂਡਿੰਗ ਸਾਇਲੈਂਸਰਸ ਜਿਹੜੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈਗੀ ਆ, ਉਹਨੂੰ ਇਸੇ ਤਰ੍ਹਾਂ ਜਿਹੜਾ ਆ ਇੰਟੈਕਟ ਰੱਖਿਆ ਹੈਗਾ ਆ। ਜੀ ਬਿਲਕੁਲ। ਕਹਿੰਦੇ ਕੁਝ ਕੁ ਹੋਰ ਅਜਿਹੇ ਸੂਬੇ ਵੀ ਹੈਗੇ ਆ ਜਿੱਥੇ ਉਹ ਜਿਹੜੇ ਸਾਇਲੈਂਸਰਸ ਨੂੰ ਬੈਨ ਕਰਨ ਤੋਂ ਜਿਹੜਾ ਗਾਂਹ ਤੱਕ ਜਿਹੜੇ ਉਹ ਜਾਂਦੇ ਆ। 8 ਸਟੇਟਾਂ ਦੇ ਵਾਸ਼ਿੰਗਟਨ DC ਆ ਕਹਿੰਦੇ ਵੀ ਉਹ ਕਹਿੰਦੇ ਵੀ ਇਹ ਬੈਨਸ ਨੇ, ਅਦਰਵਾਈਜ਼ ਜੇ ਇਹਨੂੰ ਬਿਊਰੋ ਆਫ ਅਲਕੋਹਲ ਟੋਬੈਕੋ ਅਤੇ ਫਾਇਰ ਆਰਮਸ ਦੇ ਨਾਲ ਤੁਸੀਂ ਰਜਿਸਟਰ ਕਰਕੇ ਨਹੀਂ ਰੱਖਦੇ। ਸੋ ਵਰਜੀਨੀਆ ਬੀਚ ਦੇ ਵਿੱਚ ਬੀਤੇ ਦਿਨੀ ਜਿਹੜੇ 12 ਲੋਕ ਮਾਰੇ ਗਏ ਸੀ ਉਸ ਦੇ ਵਿੱਚ ਉਸ ਡਿਸਗਰੰਟਲਡ ਇੰਪਲੋਈ ਜਿਹਨੂੰ ਕਹਿ ਲਓ ਉਸ ਮੂਰਖ ਬੰਦੇ ਨੇ ਸਾਇਲੈਂਸਰ ਦੀ ਵਰਤੋਂ ਕਰਦੇ ਹੋਏ ਉੱਥੇ 11 ਜਿਹੜੇ ਆਪਣੇ ਸਾਥੀ ਕਰਮਚਾਰੀਆਂ ਨੂੰ ਮਾਰ ਦਿੱਤਾ ਸੀਗਾ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ, ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਜਿਹੜਾ ਆ ਉਹ ਰੂਲ ਜਿਹੜਾ ਆਉਣ ਜਾ ਰਿਹਾ ਜਨਵਰੀ 2020 ਤੋਂ,
ਜਿਸ ਦੇ ਵਿੱਚ ਕਹਿੰਦੇ ਲੋ ਇਨਕਮ ਇਲੀਗਲ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਫੁੱਲ ਹੈਲਥ ਬੈਨੀਫਿਟਸ ਜਿਹੜੇ ਆ ਉਹ ਦਿੱਤੇ ਜਾਣਗੇ। ਕਹਿੰਦੇ ਵੀ ਇਹ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਆ ਇਹ ਟਰੰਪ ਨੂੰ ਚੜਾਉਣ ਦੇ ਲਈ ਇਹ ਕੁਛ ਕਰ ਰਹੇ ਆ। ਗੈਵਿਨ ਨਿਊਸਮ ਗਵਰਨਰ ਤੇ ਜਿਹੜੇ ਡੈਮੋਕ੍ਰੇਟਸ ਹੈਗੇ ਨੇ ਸਟੇਟ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਇੱਕ ਨਵਾਂ ਐਗਰੀਮੈਂਟ ਬਣਾਇਆ ਆ ਜਿਸ ਦੇ ਵਿੱਚ 19 ਤੋਂ 25 ਸਾਲ ਦੇ ਜਿਹੜੇ ਲੋ ਇਨਕਮ ਅਡਲਟਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਇਲੀਗਲੀ ਜਿਹੜੇ ਕਹਿ ਲਓ ਉਹ ਰਹਿ ਰਹੇ ਨੇ ਉਹ ਐਲੀਜੀਬਲ ਹੋਣਗੇ ਕੈਲੀਫੋਰਨੀਆ ਦੇ ਮੈਡੀਕੈਲ ਪ੍ਰੋਗਰਾਮ ਦੇ ਲਈ। ਇਹ ਕੈਲੀਫੋਰਨੀਆ ਦਾ ਜਿਹੜਾ ਮੈਡੀਕੈਲ ਪ੍ਰੋਗਰਾਮ ਆ ਉਸ ਦਾ ਬਜਟ $213 ਬਿਲੀਅਨ ਦਾ ਜਿਹੜਾ ਉਹ ਰੱਖਿਆ ਗਿਆ ਹੋਇਆ ਆ ਤੇ ਇਹ ਜਿਹੜਾ ਪਲਾਨ ਜਨਵਰੀ 2020 ਤੋਂ ਲਾਗੂ ਹੋਣ ਜਾ ਰਿਹਾ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਲੋਕ, ਖਾਸ ਕਰਕੇ ਹਰਜੋਤ ਸਿੰਘ ਜੀ ਤੁਸੀਂ ਤਾਂ ਡਾਇਰੈਕਟਲੀ ਹੈਲਥ ਇੰਸ਼ੋਰੈਂਸ ਵਾਲਿਆਂ ਦੇ ਨਾਲ ਜਿਹੜੇ ਜੁੜੇ ਹੋਏ ਹੋ, ਵੀ ਬਹੁਤ ਸਾਰੇ ਲੋਕ ਇਸ ਤੋਂ ਕਾਫੀ ਪਰੇਸ਼ਾਨ ਹੋਣਗੇ, ਚਿੰਤਤ ਹੋਣਗੇ ਵੀ ਭਾਈ ਟੈਕਸ ਅਸੀਂ ਭਰਦੇ ਰਹਿ ਜਾਂਦੇ ਆ ਤੇ ਇਹ ਜਿਹੜੇ ਲੋਕ ਇੱਥੇ ਆਏ ਨੇ, ਚਲੋ ਡੈਫੀਨੇਟਲੀ ਹਰ ਇੱਕ ਨੂੰ ਹੈਲਥ ਦਾ ਇੰਸ਼ੋਰੈਂਸ ਚਲੋ ਹੋਣੀ ਚਾਹੀਦੀ ਆ, ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਟੈਕਸ ਜ਼ਿਆਦਾ ਦਿੰਦੇ ਨੇ ਉਹ ਸਾਰਾ ਕੁਛ ਕਰ ਰਹੇ ਨੇ ਵੀ ਉਹਨਾਂ ਨੂੰ ਸਹੂਲਤ ਨਾ ਮਿਲਣ ਦੀ ਬਜਾਏ ਜਿਹੜੇ ਦੂਜੇ ਲੋਕਾਂ ਦੇ ਕੋਲ ਇਸ ਤਰੀਕੇ ਦੇ ਨਾਲ ਜਾਊਗਾ ਤੇ ਕਿਤੇ ਨਾ ਕਿਤੇ ਜਿਹੜੇ ਡੈਮੋਕ੍ਰੇਟਸ ਆ ਆਪਣੀ ਇੱਥੇ ਜਿਹੜੇ ਕਹਿ ਲਓ ਵੀ ਸੋ ਕਾਲਡ ਇੰਡੀਪੈਂਡੈਂਟਸ ਜਾਂ ਲਿਬਰਲਸ ਆ ਉਹਨਾਂ ਨੂੰ ਕੰਜ਼ਰਵੇਟਿਵ ਵਾਲੇ ਪਾਸੇ ਜਿਹੜੇ ਉਹ ਧੱਕਣਗੇ। ਬਿਲਕੁਲ। ਸੋ ਦੇਖੋ ਹੁਣ 90,000 ਲੋ ਇਨਕਮ ਇਲੀਗਲ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਉੱਤੇ $98 ਮਿਲੀਅਨ ਜਿਹੜੀ ਸਾਡੀ ਗ੍ਰੇਟ ਸਟੇਟ ਆਫ ਕੈਲੀਫੋਰਨੀਆ ਉਹਦੇ ਵੱਲੋਂ ਖਰਚਿਆ ਜਾਏਗਾ। ਸੋ ਬਿਲਕੁਲ ਆਪਾਂ ਇਸ ਹੱਕ ਦੇ ਵਿੱਚ ਆ, ਪੰਜਾਬੀ ਰੇਡੀਓ US ਦੀ ਟੀਮ ਵੀ, ਵੀ ਹਰ ਇੱਕ ਬੰਦੇ ਦੇ ਕੋਲ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ। ਪਰ ਇਹ ਨਹੀਂ ਹੋਣਾ ਚਾਹੀਦਾ ਵੀ ਮੰਨ ਲਓ ਵੀ ਜਿਹੜੇ ਬਜ਼ੁਰਗ ਹੁਣ ਆਪਾਂ ਮੈਡੀਕੇਅਰ ਲੈਂਦੇ ਆ 65 ਦੇ ਹੋ ਕੇ 40 ਸਾਲ ਤੁਸੀਂ ਕੰਮ ਕੀਤਾ, ਸਟਿਲ ਤੁਹਾਨੂੰ $130-135 ਜਿਹੜੇ ਆ ਐਵਰੀ ਮੰਥ ਪੇ ਕਰਨੇ ਪੈਂਦੇ ਆ ਉਹ ਪਾਰਟ ਡੀ ਦੇ। ਪਰ ਜੇ ਬੰਦਾ USA ਦੇ ਵਿੱਚ ਇਲੀਗਲ ਹੈਗਾ ਤਾਂ ਉਹ ਕਹਿੰਦੇ ਵੀ ਉਹਦਾ ਮੈਡੀਕਲ ਫ੍ਰੀ ਹੋਊਗਾ। ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਸੇਮ ਬੋਟ 'ਚ ਰੱਖੋ, ਜੇ ਐਵਰੇਜ ਰੱਖ ਲਓ ਸਾਰਿਆਂ ਦਾ $100 $150 ਤੇ ਇੰਨਾ ਵੈਸੇ ਕਿਸੇ ਨੂੰ ਹਾਰਡ ਵੀ ਨਹੀਂ ਹੁੰਦਾ ਅਫੋਰਡ ਕਰਨਾ ਜੇ ਫੈਮਿਲੀ ਦਾ ਹੋਵੇ, ਪਰ ਇਕੁਅਲ ਐਕਸੈਸ ਹੋਣਾ ਚਾਹੀਦਾ ਆ। ਤੇ ਇਹਦੇ ਨਾਲ ਜਿਹੜੀ ਆ ਰਿਫਟ ਆ ਉਹ ਕੈਲੀਫੋਰਨੀਆ ਸਟੇਟ ਤੇ ਜਿਹੜੀ ਆ ਫੈਡਰਲ ਗਵਰਨਮੈਂਟ ਟਰੰਪ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਵਧੇਗੀ, ਕਿਉਂਕਿ ਬਹੁਤ ਸਾਰੀ ਜਿਹੜੀ ਫੰਡਿੰਗ ਆ ਜਿਹੜੀ ਮੈਡੀਕਲ ਨਾਲ ਰਿਲੇਟਡ ਹੁੰਦੀ ਸਟੇਟਸ ਨੂੰ ਉਹ ਫੈਡਰਲ ਗਵਰਨਮੈਂਟ ਵੱਲੋਂ, ਖਾਸ ਕਰਕੇ ਜਿਹੜਾ ਮੈਡੀਕਲ ਹੁੰਦਾ ਆ ਫ੍ਰੀ, ਉਹ ਉੱਥੋਂ ਆਉਂਦੀ ਹੈਗੀ ਆ। ਮੈਡੀਕਲ ਤੇ ਚਲੋ ਕੈਲੀਫੋਰਨੀਆ ਦਾ ਆਪਣਾ ਹੀ ਇਹ ਜਿਹੜਾ ਪ੍ਰੋਗਰਾਮ ਹੈਗਾ ਆ, ਇਹਦੇ ਵਿੱਚ ਤਾਂ ਕੈਲੀਫੋਰਨੀਆ ਦੇ ਜਿਹੜੇ ਟੈਕਸ ਪੇਅਰ ਆ ਉਹ ਡਾਇਰੈਕਟਲੀ ਇਸ ਦੇ ਵਿੱਚ ਇਨਵੋਲਵ ਹੁੰਦੇ ਨੇ। ਉੱਦਾਂ ਇਹਨਾਂ ਨੇ ਉਮਰ 19 ਤੋਂ 25 ਸਾਲ ਦੇ ਦਰਮਿਆਨ ਰੱਖੀ ਆ। ਹੁਣ 25 ਤੋਂ ਵੱਧ ਵਾਲਿਆਂ ਲਈ ਇਹਨਾਂ ਨੇ ਕੀ ਪ੍ਰੋਗਰਾਮ ਬਣਾਉਣਾ ਹੈ ਜਾਂ ਕਿਵੇਂ ਹੋਣਾ ਆ, ਜਾਂ ਬੱਚਿਆਂ ਦੇ ਲਈ, ਮਾਈਨਰਸ ਦੇ ਲਈ ਉਹਦੇ ਵਿੱਚ ਕੀ ਹੋਣਾ ਆ। ਸੋ ਇਹ ਬਹੁਤ ਵੱਡੇ ਜਿਹੜੇ ਇਹ ਸਵਾਲ ਹੈਗੇ ਨੇ ਤੇ ਲੋਕਾਂ ਨੂੰ ਵੀ ਇਸ ਦੇ ਉੱਤੇ ਜਿਹੜੇ ਆਪੋ ਆਪਣੇ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਆ ਵੀ ਠੀਕ ਆ, ਅਸੀਂ ਹਿਊਮੇਨ ਉਹਨਾਂ ਦੀ ਤੁਸੀਂ ਟਰੀਟਮੈਂਟ ਦੀ ਗੱਲ ਕਰਦੇ ਹੋ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਰੱਖੋ, ਪਰ ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇੱਥੇ ਜਿਹੜੇ ਟੈਕਸ ਪੇ ਕਰਦੇ ਨੇ ਜਾਂ ਉਹ ਹੈਗੇ ਨੇ ਵੀ ਉਹਨਾਂ ਦੇ ਵੀ ਹੱਕ ਜਿਹੜੇ ਆ ਉਹ ਫਿਰ ਬਰਾਬਰ ਉਹਨਾਂ ਦੇ ਨਾਲ ਜਿਹੜੇ ਹੋਣੇ ਚਾਹੀਦੇ ਆ। ਔਰ ਲੋ ਇਨਕਮ ਦੇ ਲਈ ਉਹਨਾਂ ਨੇ ਰੱਖਿਆ ਇਨਕਮ ਕਿੰਨੀ ਉਹਨਾਂ ਨੇ ਰੱਖੀ ਆ, ਕੱਟ ਆਫ ਪਾਵਰਟੀ ਲਾਈਨ 'ਤੇ ਰੱਖੀ ਆ ਜਾਂ ਉਹ ਤੋਂ ਕਿੰਨੇ % ਘੱਟ ਆ ਜਾਂ ਕਿੰਨੇ % ਵੱਧ ਆ, ਇਹ ਸਾਰੀਆਂ ਚੀਜ਼ਾਂ ਵੀ ਜਿਹੜਾ ਉਹ ਦੇਖਣ ਵਾਲੀ ਗੱਲ ਆ। ਸੋ ਇਹਦੇ ਵਿੱਚ ਕਹਿੰਦੇ ਵੀ ਫੈਮਿਲੀ ਜਿਹੜੀ 4 ਜਾਣਿਆਂ ਦੀ ਫੈਮਿਲੀ ਜੇ 6 ਟਾਈਮਸ ਕਮਾ ਰਹੀ ਹੈ ਫੈਡਰਲ ਪਾਵਰਟੀ ਲੈਵਲ ਤੋਂ ਮੋਰ ਦੈਨ $1.5 ਲੱਖ ਤੇ ਉਹ ਐਲੀਜੀਬਲ ਹੋਣਗੇ $100 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਵੀ ਉਹਨਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਉਹ ਮਿਲਣਗੇ ਹੈਲਥ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਬਸਿਡਾਈਜ਼ ਹੋਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਕਿਵੇਂ ਇਹ ਗੱਲ ਬਣਦੀ ਆ, ਪਰ ਇਸ ਦੇ ਬਾਰੇ ਪਹਿਲੋਂ ਕਾਫੀ ਚਿਰ ਤੋਂ ਜਿਹੜੀ ਚਰਚਾ ਚੱਲ ਰਹੀ ਸੀ, ਪਰ ਹੁਣ ਇਹ ਐਗਰੀਮੈਂਟ ਜਿਹੜੇ ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਸਟੇਟ ਲੈਜਿਸਲੇਚਰ ਆ ਉਹਨਾਂ ਦੇ ਦਰਮਿਆਨ ਹੋ ਚੁੱਕਾ ਹੈ ਜੀ। ਸੋ ਬਿਲਕੁਲ ਕਹਿੰਦੇ ਵੀ ਇਹ ਉਸ ਪੈਨਲਟੀ ਦਾ ਪਾਰਟ ਆਫ ਹਿੱਸਾ ਹੋਊਗਾ ਜਿਹੜੇ 5 ਸਾਲ ਤੁਸੀਂ ਜਿਨ੍ਹਾਂ ਨੇ ਨਹੀਂ ਹੈਲਥ ਇੰਸ਼ੋਰੈਂਸ ਲਈ ਤੁਹਾਨੂੰ ਪੈਨਲਟੀ ਦੇਣੀ ਪਈ ਜਦੋਂ ਟੈਕਸ ਭਰਿਆ, ਜਾਂ ਤੁਹਾਡੀ ਇਨਕਮ ਵੱਧ ਗਈ ਤੇ ਤੁਹਾਨੂੰ ਜ਼ਿਆਦਾ ਟੈਕਸ ਜਿਹੜਾ ਦੇਣਾ ਪਿਆ, ਤੇ ਉਹ ਜਿਹੜੇ ਪੈਸੇ ਇਕੱਠੇ ਹੋਏ ਆ ਸਟੇਟ 'ਚੋਂ ਉਹਦੇ ਵਿੱਚੋਂ ਇਹ ਜਿਹੜਾ ਆ ਹੁਣ ਹੈਲਪ ਇਹ ਕੀਤੀ ਜਾਊਗੀ। ਪਿਛਲੇ 5 ਸਾਲ ਇਹ ਕੁਛ ਹੋਇਆ, ਪਰ ਇਸ ਸਾਲ ਤੋਂ ਜਿਹੜਾ ਹੈਗਾ ਆ ਪੈਨਲਟੀ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ। ਇਹ ਜਿਹੜੀ ਰਿਪਬਲਿਕਨਸ ਇਨ ਕਾਂਗਰਸ ਉਹਨਾਂ ਨੇ ਇਹ ਐਲੀਮੀਨੇਟ ਕੀਤੀ ਹੈਗੀ ਆ,
ਤੇ ਹੁਣ ਦੇਖੋ ਇਹਦੇ ਉੱਤੇ ਲੋਕਾਂ ਦਾ ਜਿਹੜਾ ਕੀ ਰਿਐਕਸ਼ਨ ਹੁੰਦਾ ਹੈ ਜੀ। ਇੰਡੀਵਿਜੂਅਲ ਮੈਂਡੇਟ ਜਿਹੜਾ ਉਹ ਪਹਿਲਾਂ ਹੁੰਦਾ ਸੀਗਾ, ਉਸ ਨੂੰ ਜਿਹੜਾ ਉਹ ਹਟਾ ਦਿੱਤਾ ਗਿਆ ਸੀਗਾ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ, ਤੇ ਉਸ ਤੋਂ ਪਹਿਲਾਂ ਜਿਹੜਾ ਉਹ ਵੀ ਆਪਾਂ ਜ਼ਿਕਰ ਕਰਦੇ ਜਾਈਏ, ਕੱਲ੍ਹ ਪੰਜਾਬੀ ਰੇਡੀਓ USA ਦੀ ਟੀਮ ਤੇ ਸਮੂਹ ਜਿਹੜੇ ਗੁਰਦੁਆਰਾ ਦੀਆਂ ਜਿਹੜੀਆਂ ਕਮੇਟੀਆਂ ਉੱਥੇ ਪਹੁੰਚੀਆਂ ਸੀਗੀਆਂ ਸੈਨ ਫਰਾਂਸਿਸਕੋ ਦੇ ਵਿੱਚ। ਬੜਾ ਹੀ ਵਿਸ਼ਾਲ ਜਿਹੜਾ ਨਗਰ ਕੀਰਤਨ ਆ ਉਹ ਹੋਇਆ, ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਯਾਦ ਕਰਦੇ ਹੋਏ ਉੱਥੇ ਜਿਹੜਾ ਫਰੀਡਮ ਰੈਲੀ ਨਗਰ ਕੀਰਤਨ ਆ ਉਹ ਹੋਇਆ। 1 ਮੀਲ ਤੋਂ ਵੱਧ ਦਾ ਜਿਹੜਾ ਸਫ਼ਰ ਆ ਉਸ ਦੇ ਵਿੱਚ ਉੱਥੇ ਤੈਅ ਕੀਤਾ ਗਿਆ। ਸੋ ਠਾਠਾ ਮਾਰਦਾ ਹੋਇਆ ਖਾਲਸਾਈ ਜਾਹੋ ਜਲਾਲ ਜਿਹੜਾ ਉੱਥੇ ਦੇਖਣ ਨੂੰ ਮਿਲਿਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਦੂਰੋਂ ਨੇੜਿਓਂ ਜਿਹੜੇ ਚੱਲ ਕੇ ਆ ਸੈਨ ਫਰਾਂਸਿਸਕੋ ਦੇ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਉੱਥੇ ਪਹੁੰਚੇ ਸੀਗੇ। ਬੜਾ ਹੀ ਵਧੀਆ ਉਪਰਾਲਾ ਸੀਗਾ। ਸਾਰੇ ਹੀ ਜਿਹੜੀਆਂ ਉਹ ਕਮੇਟੀਆਂ ਦੇ ਵੱਲੋਂ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਮਿਲ ਜੁਲ ਕੇ ਜਿਹੜਾ ਉੱਦਮ ਕਰਦੇ ਆ ਰਹੇ ਆ ਪਿਛਲੇ 5 ਸਾਲ ਤੋਂ 5-6 ਸਾਲ ਤੋਂ ਜਿਹੜਾ ਲਗਾਤਾਰ ਹੁਣ ਚੱਲਦਾ ਆ ਰਿਹਾ ਆ। ਸੋ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਰਿਹਾ। ਤੇ ਪੰਜਾਬੀ ਰੇਡੀਓ USA ਦੇ ਦੁਆਰਾ ਉੱਥੋਂ ਫੇਸਬੁੱਕ ਦੇ ਉੱਤੇ ਜਿਹੜੇ ਲੋਕ ਦੂਰ ਦੁਰਾਡੇ ਰਹਿੰਦੇ ਨੇ, ਜਿਹੜੇ ਉੱਥੇ ਨਹੀਂ ਪਹੁੰਚ ਸਕੇ, ਉਹਨਾਂ ਦੇ ਜਿਹੜੇ ਜੀ ਲਈ ਆਪਾਂ ਉੱਥੋਂ ਲਾਈਵ ਕਵਰੇਜ ਵੀ ਜਿਹੜੀ ਉਹ ਕਰਦੇ ਰਹੇ ਹਾਂ। ਅਤੇ ਕੁਛ ਹੀ ਚਿਰ ਦੇ ਵਿੱਚ ਉੱਥੇ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਵੀ ਆਪਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਉਸ 'ਤੇ ਅਪਲੋਡ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਤੁਸੀਂ ਉਸ ਦੇ ਜ਼ਰੀਏ ਵੀ ਉੱਥੇ ਜਿਹੜਾ ਉਹ ਤੁਸੀਂ ਨੋਟ ਕਰ ਸਕਦੇ ਜੀ। ਸੋ ਬਿਲਕੁਲ 2 ਬੁਲਾਰੇ, ਇੱਕ ਅਵਤਾਰ ਸਿੰਘ ਜੀ ਜਿਹੜੇ ਜਰਨਲਿਸਟ ਵੀ ਹੈਗੇ ਆ, ਉਹ ਇੰਗਲੈਂਡ ਤੋਂ ਆਏ ਸੀ। ਉਹਨਾਂ ਦਾ ਲੈਕਚਰ ਬਹੁਤ ਹੀ ਦਮਦਾਰ ਸੀਗਾ। 27 ਮਿੰਟ ਦਾ ਲੈਕਚਰ ਆ। ਜੇ ਕਿਸੇ ਨੇ ਨਹੀਂ ਸੁਣਿਆ ਤੇ ਉਹਨੂੰ ਜ਼ਰੂਰ ਸੁਣਨਾ ਚਾਹੀਦਾ। ਫੇਸਬੁੱਕ ਦੇ ਉੱਤੇ ਪੰਜਾਬੀ ਰੇਡੀਓ USA ਤੇ ਪਿਆ ਹੈ ਜੀ, ਉਹਦੀ YouTube ਵੀ ਤੁਹਾਨੂੰ ਜਲਦੀ ਮਿਲ ਜਾਏਗੀ। ਤੇ ਇਸੇ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਲੈਕਚਰ ਸੀ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਬਹੁਤ ਦੂਰੋਂ ਫਰਿਜਨੋ ਤੋਂ ਲੈ ਕੇ ਇੱਧਰ ਯੂਬਾ ਸਿਟੀ ਤੋਂ ਲੈ ਕੇ ਦੂਰੋਂ ਪਹੁੰਚੀਆਂ ਸੀਆਂ। ਸਾਰਿਆਂ ਦਾ ਧੰਨਵਾਦ। ਇੱਕ ਵਾਰੀ ਫੇਰ ਜਿੱਦਾਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ, ਜਦੋਂ ਤੁਹਾਡੇ ਤੇ ਜੈਨੋਸਾਈਡ ਹੁੰਦਾ ਆ, ਕਤਲੇਆਮ ਹੁੰਦਾ ਆ, ਉਹਦੇ ਨਾਲ ਕੌਮਾਂ ਨਹੀਂ ਮਰਦੀਆਂ, ਉਹਨੂੰ ਭੁੱਲਣ ਦੇ ਨਾਲ ਮਰ ਜਾਂਦੀਆਂ। ਜਿਹੜੇ ਗੁਰੂ ਘਰਾਂ ਨੇ ਨਹੀਂ ਪਾਰਟੀਸਪੇਟ ਕੀਤਾ ਉਹਨਾਂ ਨੂੰ ਵੀ ਪੁੱਛੋ, ਜਿੱਥੇ ਜਾ ਕੇ ਤੁਸੀਂ ਡਾਲਰ ਚਾੜਦੇ ਆ, ਮੱਥਾ ਟੇਕਦੇ ਆ, ਵੀ ਭਾਈ ਜੇ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਜਾਂ ਜਿਹੜੇ ਦਰਬਾਰ ਸਾਹਿਬ ਤੇ ਅਟੈਕ ਹੋਏ ਸ਼ਹੀਦ ਸਿੰਘ ਉਹਨਾਂ ਦੀ ਯਾਦ 'ਚ ਨਹੀਂ ਹਿੱਸਾ ਲੈਣਾ, ਫਿਰ ਸਾਡਾ ਗੁਰੂ ਘਰ ਬਣਾਉਣ ਦਾ ਕੀ ਫਾਇਦਾ? ਵੀ ਸਿਰਫ ਇਹ ਆਪਾਂ ਵਿਆਹਾਂ ਸ਼ਾਦੀਆਂ ਲਈ ਰੱਖੇ ਆ ਜਾਂ ਆਪਣੇ ਕਿਸੇ ਮਰਗ ਲਈ ਰੱਖੇ ਆ, ਜਾਂ ਜੇ ਕੋਈ ਗੱਲੇ ਨਹੀਂ ਕਰਨੀ ਆਪਾਂ ਧਰਮ ਦੀ, ਕੌਮ ਦੀ, ਤਾਂ ਫਿਰ ਉਹਨਾਂ ਦਾ ਕੀ ਫਾਇਦਾ ਹੈਗਾ? ਜੀ ਜੀ ਬਿਲਕੁਲ ਇਹ ਵਧੀਆ। ਉੱਥੇ ਵੈਸੇ ਕਾਫੀ ਲੋਕਾਂ ਦੇ ਨਾਲ ਉੱਥੇ ਮੁਲਾਕਾਤ ਜਿਹੜੀ ਹੋਈ ਆ, ਵਧੀਆ। ਸਾਰਿਆਂ ਨੂੰ ਉਹ ਉਪਰਾਲੇ ਜਿਹੜੇ ਉਹ ਲੱਗ ਰਹੇ ਨੇ। ਸੋ ਚੰਗੀ ਗੱਲ ਆ। ਬਾਕੀ ਫੀਡਬੈਕ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਬਾਰੇ ਵੀ ਦਿੱਤੀ ਆ, ਵਧੀਆ ਲੱਗਦੇ ਨੇ ਤੁਹਾਨੂੰ। ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਹਰਜੋਤ ਸਿੰਘ ਜੀ, ਸਿੱਖ ਰਾਈਡਰਸ ਜਿਹੜੇ ਸੈਂਟਰ ਵੈਲੀ ਵਾਲੇ ਵੀ ਜਿਹੜੇ ਪਹੁੰਚੇ ਹੋਏ ਸੀ, ਉਹਨਾਂ ਨਾਲ ਵੀ ਮੁਲਾਕਾਤ ਜਿਹੜੀ ਹੋਈ ਉਹ ਵੀ ਪਹਿਲੀ ਵਾਰੀ ਇਸ ਨਗਰ ਕੀਰਤਨ ਦੇ ਵਿੱਚ ਪਹਿਲੀ ਵਾਰੀ ਉਹ ਨਾਲ ਚੱਲੇ ਨੇ। ਪੱਗ ਬੰਨ੍ਹ ਕੇ ਉਹਨਾਂ ਨੂੰ ਅਲਾਓ ਕੀਤਾ ਗਿਆ ਉੱਥੇ ਮੋਟਰਸਾਈਕਲ ਦੇ ਉੱਤੇ ਜਿਹੜਾ ਜਾਣ ਦੇ ਲਈ ਇੱਕ ਵਧੀਆ ਜਿਹੜਾ ਉਹਨਾਂ ਦੇ ਲਈ ਵੀ ਉਪਰਾਲਾ ਸੀ। ਅਤੇ ਕਹਿੰਦੇ ਵੱਖ-ਵੱਖ ਥਾਵਾਂ ਦੇ ਉੱਤੇ ਅਕਸਰ ਉਹ ਜਾਂਦੇ ਰਹਿੰਦੇ ਨੇ। ਬੇਕਰਫੀਲਡ ਵਾਲੇ ਜਿਹੜੇ ਸਿੱਖ ਰਾਈਡਰਸ ਹੁੰਦੇ ਆ ਉਹ ਵੀ ਉੱਧਰ ਉਹਨਾਂ ਇਲਾਕਿਆਂ ਦੇ ਵਿੱਚ ਉਹ ਜਾਂਦੇ ਰਹਿੰਦੇ ਨੇ। ਚੰਗੀ ਗੱਲ ਆ, ਪਰ ਉਹ ਨਾਲ ਦੇ ਨਾਲ ਰਿਸਪੋਂਸੀਬਿਲਿਟੀ ਵੀ ਜਿਹੜੀ ਉਹਨਾਂ ਨੇ ਕਿਹਾ ਵੀ ਬਹੁਤ ਜ਼ਰੂਰੀ ਆ, ਵੀ ਪੱਗ ਬੰਨ੍ਹ ਕੇ ਜੇ ਤੁਹਾਨੂੰ ਚਲਾਉਣ ਨੂੰ ਮਿਲਦਾ ਆ ਵੀ ਉਨੇ ਹੀ ਰਿਸਪੋਂਸੀਬਿਲਿਟੀ ਦੇ ਨਾਲ ਤੁਸੀਂ ਕੰਮ ਕਰੋ। ਸੋ ਬਹੁਤ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉੱਥੇ ਪਹੁੰਚੀਆਂ ਸੀਗੀਆਂ। ਉੱਦਾਂ ਅਮੂਮਨ ਸੈਨ ਫਰਾਂਸਿਸਕੋ ਦੀ ਜਿਹੜੇ ਮੌਸਮ ਦੇ ਅਨੁਸਾਰ ਥੋੜ੍ਹੀ ਗਰਮੀ ਚਾਹੇ ਥੋੜ੍ਹੀ ਜ਼ਿਆਦਾ ਸੀਗੀ, ਪਰ ਫਿਰ ਵੀ ਲੋਕ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉੱਥੇ ਪਹੁੰਚੇ ਹੋਏ ਸੀਗੇ। ਬੜਾ ਹੀ ਸਾਦਾ ਅਤੇ ਸਿੰਪਲ ਜਿਹਾ ਜਿਹੜਾ ਉੱਥੇ ਲੰਗਰ ਜਿਹੜਾ ਉਹ ਸੀਗਾ, ਉਹ ਬਹੁਤ ਇੱਕ ਚੰਗਾ ਉਪਰਾਲਾ ਸੀਗਾ। ਵੀ ਨਹੀਂ ਤਾਂ ਅਕਸਰ ਲੋਕ ਕਹਿ ਦਿੰਦੇ ਆ ਜੀ ਇਹ ਹੈ ਉਹ ਹੈ, ਬਹੁਤ ਹੀ ਸਿੰਪਲ ਜਿਹੜੀ ਉੱਥੇ ਫਰੀਮੌਂਟ ਗੁਰੂ ਘਰ ਤੋਂ ਜਿਹੜਾ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਗੁਰੂ ਘਰ ਹੈਗਾ, ਉਹਨਾਂ ਨੇ ਬਹੁਤ ਸੇਵਾ ਕੀਤੀ ਜਿਹੜੀ ਜੀ। ਸਾਰਿਆਂ ਨੇ ਬਿਲਕੁਲ ਮਿਲ ਜੁਲ ਕੇ ਜਿਹੜੀ ਉਹ ਸੇਵਾਵਾਂ ਉੱਥੇ ਕੀਤੀਆਂ ਨੇ। ਬਹੁਤ ਹੀ ਵਧੀਆ ਜਿਹੜਾ ਕੱਲ੍ਹ ਦਾ ਜਿਹੜਾ ਉਪਰਾਲਾ ਹੋ ਰਿਹਾ ਆ। ਸੋ ਬਿਲਕੁਲ ਜਿਹੜੇ ਅਵਤਾਰ ਸਿੰਘ ਹੁਣਾਂ ਦਾ ਲੈਕਚਰ ਵਾਕਿਆ ਹੀ ਜਿਹੜਾ ਉਹ ਸੁਣਨ ਵਾਲਾ ਆ। ਉਹਨਾਂ ਨੇ ਤੁਲਨਾ ਕਰਕੇ ਉਸ ਦੇ ਵਿੱਚ ਦੱਸਿਆ ਵੀ ਜਿਊਜ਼ ਦੇ ਨਾਲ ਵੀ, ਜਿਊਜ਼ ਦੇ ਵਿੱਚ ਵੀ ਇਸੇ ਤਰੀਕੇ ਦੀ ਇੱਕ ਵਾਰੀ ਕੌਮੀ ਭਾਵਨਾ ਬਣੀ ਸੀਗੀ ਵੀ ਕੋਈ ਨਹੀਂ, ਇਹ ਐਵੇਂ ਮਾਰੀ ਜਾਂਦੇ ਆ, ਸਾਡੇ ਨਾਲ ਕੁਛ ਨਹੀਂ ਆ, ਇਹ ਹੈ ਉਹ ਹੈ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਿੱਦਾਂ ਉੱਠੇ। ਸੋ ਕਿਸ ਤਰੀਕੇ ਦੇ ਨਾਲ ਆਪਣੀ ਕੌਮ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ। ਬਹੁਤ ਅਹਿਮ ਵਧੀਆ ਚੀਜ਼ਾਂ ਜਿਹੜੀਆਂ ਉਹਨਾਂ ਨੇ ਡੂੰਘਾਈ ਦੇ ਵਿੱਚ ਕੀਤੀਆਂ, ਜਿਹੜੀਆਂ ਅੱਜ ਤੱਕ ਪਹਿਲੋਂ ਆਪਾਂ ਸ਼ਾਇਦ ਘੱਟ ਸੁਣੀਆਂ ਸੀਗੀਆਂ। ਅਤੇ ਬਹੁਤ ਧਿਆਨ ਦੇ ਨਾਲ ਜਿਹੜਾ ਉਹਨਾਂ ਦਾ ਡਿਫਰੈਂਟ ਤਰ੍ਹਾਂ ਦਾ ਉਹਨਾਂ ਦਾ ਲੈਕਚਰ ਸੀਗਾ। ਬਿਲਕੁਲ ਜੀ, ਬਿਲਕੁਲ। ਅਤੇ ਆਈ ਥਿੰਕ ਉਹ ਜ਼ਰੂਰਤ ਹੈਗੀ ਆ ਅਜਿਹੇ ਜਿਹੜੇ ਬੁਲਾਰਿਆਂ ਦੀ ਨਾਲ ਦੇ ਨਾਲ। ਅਤੇ ਡਾਕਟਰ ਅਮਰਜੀਤ ਸਿੰਘ ਤੇ ਸਭ ਨੂੰ ਪਤਾ ਆ ਵੀ ਉਹ ਹਮੇਸ਼ਾ ਹੀ ਜਿਹੜੀ ਆ ਉਹ ਕੌਮ ਦੀ ਗੱਲ ਆ ਉਹ ਕਰਦੇ ਨੇ। ਅਤੇ ਉਹਨਾਂ ਨੇ ਵੀ ਬੜਾ ਵਧੀਆ ਲੈਕਚਰ ਜਿਹੜਾ ਉੱਥੇ ਕੀਤਾ। ਅਤੇ ਇਨਸਾਫ ਤੋਂ ਵੀ ਜਿਹੜੇ ਆ ਉੱਥੇ ਲੋਕ ਪਹੁੰਚੇ ਸੀ। ਇਨਸਾਫ ਜਿਹੜੀ ਸੰਸਥਾ ਹੈਗੀ ਆ ਉਹ ਬਹੁਤ ਵਧੀਆ ਜਿਹੜੀ ਆ
ਉਹ ਕੰਮ ਕਰ ਰਹੀ ਆ, ਉਹਨਾਂ ਨੇ ਵੀ ਜਿਹੜਾ ਉੱਥੇ ਕੀਤਾ ਆ। ਸੋ ਉਹ ਜਿਹੜੇ ਉੱਥੇ ਲੋਕਾਂ ਨੂੰ ਜਿਹੜੇ ਕਹਿ ਲਓ ਵੀ ਫਰਜ਼ੀ ਇਨਕਾਊਂਟਰ, ਫੇਕ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ, ਉਹਨਾਂ ਨੂੰ ਮਾਰਿਆ ਗਿਆ ਆ ਉੱਥੇ, ਉਹਨਾਂ ਦਾ ਡਾਟਾ ਜਿਹੜਾ ਲਗਾਤਾਰ ਇਕੱਠਾ ਕਰ ਰਹੇ ਆ। ਸੋ ਉਸ ਦੇ ਬਾਰੇ ਵੀ ਉਹਨਾਂ ਨੇ ਜਾਣਕਾਰੀਆਂ ਦਿੱਤੀਆਂ। ਸ਼ਹੀਦਾਂ ਦੇ ਜਿਹੜੇ ਆ ਉਹ ਪਰਿਵਾਰਾਂ ਨੂੰ ਉੱਥੇ ਸਨਮਾਨਿਤ ਵੀ ਜਿਹੜਾ ਉੱਥੇ ਨਾਲ ਦੇ ਨਾਲ ਇਨਸਾਫ ਵੱਲੋਂ ਜਿਹੜੇ ਰਿਡਿਊਸ ਟੂ ਐਸ਼ਜ਼ ਉਹਨਾਂ ਨੇ ਬੁੱਕ ਵੀ ਕਲਮਬੰਦ ਕੀਤੀ ਆ, ਕਿੰਨੇ ਜਿਹੜੇ ਸ਼ਹੀਦ ਹੋਏ ਆ, ਕਤਲੇਆਮ ਕੀਤੇ ਗਏ ਸਿੱਖਾਂ ਨੂੰ। ਇਸੇ ਤਰ੍ਹਾਂ ਸਿੱਖਸ ਫॉर ਜਸਟਿਸ ਵਾਲੇ ਵੀ ਬਹੁਤ ਸਾਰੇ ਵੀਰ ਦੂਰ ਦੂਰੋਂ ਜਿਹੜੇ ਪਹੁੰਚੇ ਹੋਏ ਸੀਗੇ। ਜੀ ਬਿਲਕੁਲ। ਤੇ ਨਾਲ ਹੀ ਦੱਸ ਜਾਏ ਵੀ ਇਹ ਜਿਹੜਾ ਅਵਤਾਰ ਸਿੰਘ ਹੁਣਾਂ ਦਾ ਜਿਹੜਾ ਲੈਕਚਰ ਆ ਅੱਜ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਮੁੜ ਸਾਰਿਆਂ ਨੂੰ ਇੱਥੇ ਰੇਡੀਓ ਦੇ ਉੱਤੇ ਵੀ ਜਿਹੜਾ ਸੁਣਾਇਆ ਜਾਵੇਗਾ। ਬਾਕੀ ਜਿਹੜਾ ਕੋਈ ਪਹਿਲੋਂ ਵੀ ਸੁਣਨਾ ਚਾਹੁੰਦੇ ਨੇ ਜਾਂ ਬਾਰ-ਬਾਰ ਉਸ ਨੂੰ ਸੁਣਨਾ ਚਾਹੁੰਦੇ ਨੇ, ਉਹ ਫੇਸਬੁੱਕ ਦੇ ਉੱਤੇ ਜਾ ਕੇ ਵੀ ਦੁਬਾਰਾ ਸੁਣ ਸਕਦੇ ਆ। ਅਸੀਂ ਇਸ ਨੂੰ ਫੋਨ ਦੇ ਪੋਡਕਾਸਟ ਦੇ ਉੱਤੇ ਵੀ ਪਾ ਦਿੱਤਾ ਜਾਵੇਗਾ, ਜਿਹੜਾ ਇੰਟਰਵਿਊ ਵਾਲਾ ਸੈਕਸ਼ਨ ਆ ਉਸ ਦੇ ਵਿੱਚ ਪਾਇਆ ਜਾਵੇਗਾ, ਅਤੇ ਨਾਲ ਦੇ ਨਾਲ ਤੁਸੀਂ ਇਸ ਦੀ YouTube ਵੀ ਜਿਹੜੀ ਉਸ ਨੂੰ ਉੱਥੇ ਦੇਖ ਸਕੋਗੇ। ਸੋ ਇਹ ਬਹੁਤ ਅਹਿਮ ਲੈਕਚਰ ਆ, ਸਿੱਖਾਂ ਨੂੰ ਅੰਦਰ ਘੋਖ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ, ਉਹ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਸੀਗਾ। ਅਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਅਤੇ ਜਿਹੜਾ ਆ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਉਹ ਜਾਰੀ ਰਹੇਗਾ। ਕਬਜ਼, ਕੌਂਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849, 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com। ਨੰਬਰ 1800-570-8849। ਪੇਟ ਫਿਟ, ਲਾਈਫ ਹਿੱਟ ਦਾ ਫਾਰਮੂਲਾ ਸੈਨਫਲਾ। ਅੱਜ ਹੀ ਕਾਲ 1-800-570-8849। ਮੈਨੂੰ ਚੂੜੀਆਂ ਚੜਾ ਦੇ ਚੰਨ ਵੇ, ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121, 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ, ਚਮਨ ਲਾਲ, ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115, 5307515115, ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਮ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267, 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ।
ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144144। ਕੀ ਤੁਸੀਂ ਜਾਂ ਕੋਈ ਤੁਹਾਡਾ ਜਾਣਕਾਰ ਕਨਵੀਨੀਅੰਸ ਸਟੋਰ ਜਾਂ ਗੈਸ ਸਟੇਸ਼ਨ ਓਨ ਕਰਦੇ ਹਨ? ਸਕੂਪੋਜ਼ ਕਨਵੀਨੀਅੰਸ ਸਟੋਰਸ ਦੀਆਂ ਸੇਲਜ਼ 7% ਤੱਕ ਵਧਾਉਣ 'ਚ ਮਦਦ ਕਰਦੇ ਹਨ ਜੇ ਤੁਸੀਂ ਇਹਨਾਂ ਦੇ ਇਨਸੈਂਟਿਵ ਤੇ ਮਲਟੀ ਪੈਕ ਪ੍ਰੋਗਰਾਮਸ ਦੇ ਵਿੱਚ ਅਨਰੋਲ ਕਰਦੇ ਹੋ, ਉਹ ਵੀ ਸਿਰਫ $20 ਪ੍ਰਤੀ ਮਹੀਨੇ ਦੇ ਨਾਲ। ਹੋਰ ਵੀ ਬਹੁਤ ਸਾਰੇ ਸਟੋਰ ਹਜ਼ਾਰਾਂ ਹੀ ਡਾਲਰ ਆਪਣਾ ਡਾਟਾ ਸਕੈਨ ਕਰਨ ਤੇ ਬਣਾ ਰਹੇ ਹਨ। ਅੱਜ ਹੀ ਵਿਜ਼ਿਟ ਕਰੋ scoopos.com, that is SKUPOS.com, scoopos.com ਤੇ ਅਨਰੋਲ ਕਰੋ ਤੇ ਅੱਜ ਹੀ ਆਪਣੀ ਕਮਾਈ ਵਿੱਚ ਵਾਧਾ ਕਰੋ। ਹੋ ਯਾਰੀ ਚੰਡੀਗੜ੍ਹ ਵਾਲੀ ਏ ਨੀ ਤੇਰੀ ਕਰਾਂਗੀ ਹੱਥ ਯਾਰ ਦੇ ਖੜੇ ਹੋ ਦੇਖ ਲਵੀਂ ਤੱਕਦੀ ਦੇ ਹੱਸੀ ਬਣ ਜਾਣਾ ਹੀ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ ਨਵੇਂ ਗਾਣੇ, ਨਵੀਆਂ ਧੁਨਾਂ। ਚੜ੍ਹਦੀ ਕਲਾ ਚ ਰਹੋ। ਲਵ ਯੂ ਆਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹੋਏ ਹਾਂ ਆਪਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵਧਦੇ ਉਸ ਤੋਂ ਪਹਿਲਾਂ ਆਪਣੇ ਨਾਲ ਜਕਾਰਾ ਮੂਵਮੈਂਟ ਵਾਲੇ ਹਰਜੀਤ ਸਿੰਘ ਜੀ ਜਿਹੜੇ ਜੁੜੇ ਹੋਏ ਨੇ, ਜਿਹੜੇ ਕਿ ਯੂਬਾ ਸਿਟੀ ਸੈਕਰਾਮੈਂਟੋ ਇਲਾਕੇ ਦੇ ਵਿੱਚ ਉੱਥੇ ਦੇ ਕਮਿਊਨਿਟੀ ਆਰਗੇਨਾਈਜ਼ਰ ਨੇ। ਹਰਜੀਤ ਸਿੰਘ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਜੀਤ ਸਿੰਘ ਜੀ, ਜ਼ਰੂਰ ਦੱਸੋ ਵੀ ਕੀ ਜਿਹੜੀਆਂ ਅਪਡੇਟਸ ਚੱਲ ਰਹੀਆਂ। ਇੱਕ ਤਾਂ ਲਿਵਿੰਗਸਟਨ ਹਾਈ ਸਕੂਲ ਦੇ ਬਾਰੇ ਉਹਦੀ ਮੀਟਿੰਗ ਬਾਰੇ ਥੋੜ੍ਹੀ ਜਿਹੀ ਅਪਡੇਟ ਜਿਹੜੀ ਕਰ ਦਿਓ ਤੇ ਨਾਲ ਦੇ ਨਾਲ ਜਿਹੜਾ ਦੱਸ ਦਿਓ ਵੀ ਜਿਹੜੇ ਤੁਹਾਡੇ ਕੋਈ ਸਮਰ ਕੈਂਪਸ ਆ ਰਹੇ ਨੇ ਬੱਚਿਆਂ ਦੇ ਲਈ। ਹਾਂਜੀ, ਸੋ ਯਾਰ ਬਹੁਤ ਸਾਰੇ ਅਪਡੇਟਸ ਹੋ ਰਹੇ ਆ ਇਸ ਵੇਲੇ। ਲਿਵਿੰਗਸਟਨ ਹਾਈ ਸਕੂਲ ਦਾ ਵੀ ਕਈ ਉਹ ਉਪਰਾਲਾ ਚੱਲ ਰਿਹਾ। ਸੋ ਅਸੀਂ ਇਸ ਵੇਲੇ ਸਿਗਨੇਚਰਸ ਕਲੈਕਟ ਕਰ ਰਹੇ ਹਾਂ ਪਟੀਸ਼ਨ ਵਾਸਤੇ, ਤਾਂ ਕਿ ਜਿਹੜਾ ਸਕੂਲ ਬੋਰਡ ਆ ਉਹ ਦੇਖ ਸਕਣ ਵੀ ਕਿੰਨਾ ਸਾਰਾ ਸਪੋਰਟ ਹੈਗਾ ਪੰਜਾਬੀ ਦੇ ਪ੍ਰੋਗਰਾਮ ਬਾਰੇ। ਕਿਉਂਕਿ ਇਸ ਵੇਲੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ ਉਹ ਬਹੁਤਾ ਰਿਸਪਾਂਸ ਨਹੀਂ ਦੇ ਰਹੇ। ਸੋ ਇਸ ਕਰਕੇ ਸਾਨੂੰ ਸਕੂਲ ਬੋਰਡ ਤੱਕ ਗੱਲ ਪਹੁੰਚਾਉਣੀ ਪੈਣੀ ਆ ਤੇ ਫਿਰ ਉਹ ਇੰਟਰਵੀਨ ਕਰ ਸਕਦੇ, ਕਿਉਂਕਿ ਜੇ ਅਸੀਂ ਉਹਨਾਂ ਦੇ ਮੋਹਰੇ ਨਾਲ ਗੱਲ ਲਿਆਈਏ ਉਹਨਾਂ ਨੇ ਆਪ ਕੁਛ ਕਰਨਾ ਨਹੀਂ ਹੈਗਾ। ਸੋ ਇਸ ਕਰਕੇ ਸਾਨੂੰ ਆਪ ਪਟੀਸ਼ਨ ਕਰਕੇ ਉਹਨਾਂ ਦੇ ਅੱਗੇ ਗੱਲ ਲਿਆਉਣੀ ਆ। ਜੀ ਹਾਂਜੀ, ਤੇ ਉਹਦਾ ਵੀ ਡੇਟ ਆਈ ਥਿੰਕ ਸਾਡੇ ਜਸਪ੍ਰੀਤ ਕੌਰ ਸ਼ੇਅਰ ਕਰਨਗੇ। ਉਹ ਵੀ ਹਫ਼ਤੇ ਵਿੱਚ ਇਸੇ ਹਫ਼ਤੇ ਦੁਬਾਰਾ ਥੋੜੇ ਅਪਡੇਟ ਦੇਣਗੇ ਤੇ ਤਾਂ ਕਿ ਸਾਰੇ ਪਹੁੰਚਣ। ਹਾਂਜੀ, ਤੇ ਉਸ ਤੋਂ ਇਲਾਵਾ ਸਾਡੇ ਜਿਹੜੇ ਆਮ ਸਮੇਂ ਦੇ ਕਾਫੀ ਸਾਰੇ ਪ੍ਰੋਗਰਾਮਸ ਚੱਲ ਰਹੇ ਆ, ਕਿਉਂਕਿ ਸਾਨੂੰ ਪਤਾ ਗਰਮੀਆਂ ਦਾ ਬਹੁਤ ਸਾਰਾ ਵਿਹਲਾ ਟਾਈਮ ਹੁੰਦਾ ਕਾਫੀ ਬੱਚਿਆਂ ਲਈ। ਸਕੂਲ ਮੁੱਕ ਜਾਂਦਾ, ਕੁਛ ਬੱਚਿਆਂ ਦਾ ਹੁੰਦੇ ਸਮਰ ਕਲਾਸਿਸ, ਕਈਆਂ ਦੇ ਨਹੀਂ ਵੀ ਹੁੰਦੇ। ਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਸਾਡੇ ਸਮਰ ਪ੍ਰੋਗਰਾਮ ਚੱਲਦੇ ਰਹਿਣ। ਪਹਿਲਾਂ ਤਾਂ ਸਾਡਾ ਲਲਕਾਰ ਕਾਨਫਰੰਸ ਹੈਗਾ ਆ, ਜਿਹੜਾ ਸਾਨੂੰ ਦੱਸਦਿਆਂ ਸੀ ਪਹਿਲਾਂ 1984 ਦੇ ਵਿਸ਼ੇ ਬਾਰੇ। ਉਹਦੇ ਬਾਰੇ ਅਸੀਂ ਚਾਹੁੰਦੇ ਵੀ ਇੱਥੇ ਦੇ ਨੌਜਵਾਨ, ਭਾਵੇਂ ਅਸੀਂ 1984 ਤੋਂ ਬਾਅਦ ਦੇ ਜੰਮ ਪਲੇ ਆ, ਸਾਨੂੰ ਪਤਾ ਹੋਣਾ ਚਾਹੀਦਾ ਇਸ ਇਤਿਹਾਸ ਬਾਰੇ, ਕਿਉਂਕਿ ਬਹੁਤ
ਬਹੁਤ ਕਾਫੀ ਇੰਪੋਰਟੈਂਟ ਆ ਸਾਡੇ ਇਤਿਹਾਸ ਵਿੱਚ। ਬਹੁਤ ਸਾਰੇ ਇਮੋਸ਼ਨਸ ਵੀ ਆ, ਕਈਆਂ ਨੇ ਐਕਸਪੀਰੀਅੰਸ ਕੀਤਾ ਜੋ ਘਟਨਾਵਾਂ ਹੋਏ ਆ ਤੇ ਅੱਜ ਤੱਕ ਵੀ ਹੋ ਰਹੇ ਹਨ। ਸੋ ਉਹਦੇ ਬਾਰੇ ਪੂਰੀ ਅਸੀਂ ਡਿਸਕਸ਼ਨ ਕਰਨੀ ਆ ਤੇ ਸ਼ਹੀਦਾਂ ਦੀਆਂ ਕਹਾਣੀਆਂ ਇੱਕ ਦੂਜੇ ਨਾਲ ਸ਼ੇਅਰ ਕਰਨੀਆਂ ਆ ਤੇ ਉਸ ਟਾਈਮ ਦੇ ਨਾਲ ਜੋੜਨਾ ਚਾਹੁੰਦੇ ਆ। ਸੋ ਜੀ ਇਹ ਕਾਨਫਰੰਸ ਜੂਨ 20 ਤੋਂ 23 ਤਰੀਕ ਦਾ ਹੈਗਾ ਤੇ ਵੈਸੇ ਜੂਨ 21 ਤੇ 22 ਫੁੱਲ ਡੇ ਹੈਗੇ CSU ਬੇਕਰਸਫੀਲਡ ਦੇ ਵਿੱਚ ਤੇ ਏਜ ਗਰੁੱਪ ਹੈਗੀ 18 ਤੋਂ 25 ਸਾਲ ਤੇ। ਸੋ ਜਿਹੜੇ ਬੱਚੇ ਹਾਈ ਸਕੂਲ ਤੋਂ ਗ੍ਰੈਜੂਏਟ ਹੋ ਚੁੱਕੇ ਤੇ 25-26 ਸਾਲ ਭਾਵੇਂ 30 ਸਾਲ ਤੱਕ ਵੀ ਹੈਗੇ ਆ ਜਿਹੜੇ ਜਿਨ੍ਹਾਂ ਕੋਲ ਇੰਟਰਸਟ ਹੈਗਾ ਇਸ ਵਿਸ਼ੇ ਦੇ ਵਿੱਚ, ਉਹਨਾਂ ਨੂੰ ਜ਼ਰੂਰ ਕਹੋ ਰਜਿਸਟਰ ਕਰੋ। ਕਈਆਂ ਦੇ ਫੈਮਲੀਜ਼ ਵਿੱਚ ਹੈਗੇ ਕਾਲਜ ਸਟੂਡੈਂਟਸ ਜਾਂ ਜਿਹੜੇ ਕਾਲਜ ਤੋਂ ਹੁਣੀ ਗ੍ਰੈਜੂਏਟ ਹੋਏ ਆ। ਸੋ ਬਹੁਤ ਵਧੀਆ ਮਾਹੌਲ ਆ ਜਿਸ ਦੇ ਵਿੱਚ ਉਹ ਪੂਰੀ ਗੱਲਬਾਤ ਅਸੀਂ ਕਰ ਰਹੇ ਹਾਂ ਜੀ ਜੀ। ਤੇ ਫਿਰ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਸਾਡੇ ਬੱਚਿਆਂ ਦੇ ਕੈਂਪ ਹੋਣੇ ਆ, ਜਿਹੜੇ ਬੱਚੇ ਥੋੜੇ ਟੀਨੇਜਰ ਛੋਟੀ ਉਮਰ ਦੇ ਹੈਗੇ। ਸੋ ਇੱਕ ਤਾਂ ਸਾਡਾ ਭੁਚੰਗੀ ਕੈਂਪ ਹੁੰਦਾ ਮੁੰਡਿਆਂ ਵਾਸਤੇ ਤੇ ਭੁਚੰਗਣ ਕੈਂਪ ਕੁੜੀਆਂ ਵਾਸਤੇ ਤੇ ਇਹ 13 ਤੋਂ 18 ਸਾਲ ਦੇ ਬੱਚਿਆਂ ਵਾਸਤੇ ਕੈਂਪ ਹਨ। ਤੇ ਇਸ ਕੈਂਪ ਦਾ ਮਕਸਦ ਇਹ ਆ ਵੀ ਇੱਕ ਤਾਂ ਅਸੀਂ ਉਸ ਉਮਰ ਦੇ ਬੱਚਿਆਂ ਦਾ ਲੀਡਰਸ਼ਿਪ ਅਸੀਂ ਬਣਾਈਏ, ਉਹਨਾਂ ਨੂੰ ਥੋੜਾ ਇੰਪਾਵਰ ਕਰੀਏ। ਸੋ ਕਿਉਂਕਿ ਕਾਫੀ ਬਹੁਤ ਖਾਸ ਉਮਰ ਹੈਗੀ ਜਿੱਥੇ ਬੱਚੇ 13-14 ਸਾਲ ਸਪੈਸ਼ਲੀ ਜਦੋਂ ਹਾਈ ਸਕੂਲ ਸ਼ੁਰੂ ਕਰਦੇ ਆ, ਉਹਨਾਂ ਦਾ ਜਿਹੜੀ ਸੈਲਫ ਐਸਟੀਮ ਕਾਨਫੀਡੈਂਸ ਹੁੰਦੀ ਕਾਫੀ ਲੋ ਹੁੰਦੀ ਉਸ ਵੇਲੇ। ਅਸੀਂ ਚਾਹੁੰਦੇ ਵੀ ਉਹਨਾਂ ਨੂੰ ਲੱਗੇ ਵੀ ਅਸੀਂ ਵੀ ਕਮਿਊਨਿਟੀ ਦੇ ਨਾਲ ਕਨੈਕਟਡ ਹਾਂ, ਸਾਡੇ ਵੀ ਹੋਰ ਦੋਸਤ ਸਹੇਲੀਆਂ ਹਨ ਪੂਰੇ ਕੈਲੀਫੋਰਨੀਆ ਦੇ ਆਲੇ ਦੁਆਲੇ ਜਿਨ੍ਹਾਂ ਨਾਲ ਅਸੀਂ ਆਪਣੇ ਜੋ ਵੀ ਮਸਲੇ ਹਨ ਅਸੀਂ ਸ਼ੇਅਰ ਕਰ ਸਕੀਏ, ਅਸੀਂ ਇੱਕ ਦੂਜੇ ਤੋਂ ਸਿੱਖੀਏ, ਅਸੀਂ ਇੱਕ ਦੂਜੇ ਨਾਲ ਭਾਈਚਾਰਾ ਬਣਾਈਏ। ਸੋ ਉਹ ਕੈਂਪ ਇਸ ਤੇ ਫੋਕਸਡ ਆ ਤੇ ਦੂਜੀ ਗੱਲ ਅਸੀਂ ਸਿੱਖੀ ਨਾਲ ਵੀ ਜੋੜਦੇ ਹਾਂ। ਸੋ ਹਰ ਰੋਜ਼ ਅਸੀਂ ਆਪਣਾ ਪੂਰਾ ਨਿਤਨੇਮ ਵੀ ਕਰਦੇ ਹਾਂ ਤੇ ਸਿੱਖ ਹਿਸਟਰੀ ਬਾਰੇ ਵੀ ਸਿੱਖਦੇ ਹਾਂ, ਉਹਨਾਂ ਨੂੰ ਗੁਰਮੁਖੀ ਵੀ ਸਿਖਾਉਂਦੇ ਹਾਂ। ਸੋ ਸਿੱਖੀ ਦੇ ਤੌਰ ਤੋਂ ਤੇ ਪਰਸਨਲ ਡਿਵੈਲਪਮੈਂਟ ਤੋਂ ਤੇ ਹੋਰ ਵੀ ਕਈ ਐਕਟੀਵਿਟੀਜ਼ ਫਨ ਐਕਟੀਵਿਟੀਜ਼ ਵੀ ਉਹਨਾਂ ਦੀਆਂ ਹੁੰਦੀਆਂ। ਸੋ ਉਹਦੇ ਨਾਲ ਪੂਰੇ ਕੈਂਪ ਦੇ ਨਾਲ ਜੁੜੇ ਰਹਿੰਦੇ ਆ ਜੀ। ਬਹੁਤ ਵਧੀਆ ਜੀ। ਤੇ ਜੁਲਾਈ ਦੇ ਵਿੱਚ ਹੋਣੇ ਆ। ਹਾਂਜੀ ਠੀਕ ਹੈ ਜੀ। ਤੇ ਸੋ ਇਹਦੇ ਬਾਰੇ ਦੱਸ ਦਿਓ ਵੀ ਜੇ ਕਿਸੇ ਨੇ ਰਜਿਸਟਰ ਕਰਨਾ ਜਾਂ ਹੋਰ ਇਨਫੋਰਮੇਸ਼ਨ ਲੈਣੀ ਹੈ ਕਿੱਥੇ ਕੰਟੈਕਟ ਕਰ ਸਕਦੇ ਜਾਂ ਕਿੱਥੇ ਰਜਿਸਟਰ ਕਰ ਸਕਦੇ ਨੇ? ਹਾਂਜੀ। ਸੋ ਭੁਚੰਗੀ ਤੇ ਭੁਚੰਗਣ ਉਹ ਤੁਸੀਂ ਆਨਲਾਈਨ ਰਜਿਸਟਰ ਕਰ ਸਕਦੇ। ਸੋ jakarta.org/ਭੁਚੰਗੀ। ਸੋ ਉਹਦੀ ਸਪੈਲਿੰਗ ਹੈਗੀ BHUJANGI ਜਾਂ ਤਾਂ jakarta.org/ਭੁਚੰਗਣ ਤੇ ਉਹਦੀ ਸਪੈਲਿੰਗ ਹੈਗੀ BHUJANGAN। ਤੇ ਜੇ ਜ਼ਿਆਦਾ ਇਨਫੋਰਮੇਸ਼ਨ ਹੈਗੀ ਮੈਂ ਤੁਹਾਨੂੰ ਆਪਣਾ ਨੰਬਰ ਦੇ ਸਕਦਾ, ਤੁਸੀਂ ਮੈਨੂੰ ਫੋਨ ਕਰ ਲਓ ਤੇ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ। ਸੋ ਮੇਰਾ ਨੰਬਰ ਹੈਗਾ 916-905-3312 ਤੇ ਦੋਨੋਂ ਕੈਂਪਸ ਜੁਲਾਈ ਦੇ ਵਿੱਚ ਹੋਣੀਆਂ ਤੇ ਭੁਚੰਗਣ ਹੈਗੀ ਆ ਜੁਲਾਈ 10 ਤੋਂ 14 ਤੇ ਤੇ ਭੁਚੰਗੀ ਹੈਗਾ ਜੁਲਾਈ 12 ਤੋਂ 20 ਤੇ। ਦੋਨੋਂ ਕੈਲੀਫੋਰਨੀਆ ਦੇ ਵਿੱਚ ਕੈਂਪਸ ਚੱਲਣੀਆਂ। ਹਾਂਜੀ ਥੈਂਕ ਯੂ ਹਰਜੀਤ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗੇ ਜਗਾਰਾ ਮੂਵਮੈਂਟ ਵਾਲੇ। ਸੋ ਕੁਛ ਨਾ ਕੁਛ ਜਿਹੜੇ ਬੱਚਿਆਂ ਦੇ ਲਈ ਸਮਰ ਕੈਂਪਸ ਹੋਰ ਕਈ ਕੁਛ ਜਿਹੜਾ ਉਹ ਕਰਦੇ ਰਹਿੰਦੇ ਨੇ। ਸੋ ਜ਼ਰੂਰ ਬੱਚਿਆਂ ਨੂੰ ਸਹੀ ਪਾਸੇ ਵੱਲ ਪਾਉਣ ਦੇ ਲਈ, ਇਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਲਈ ਅਤੇ ਨਾਲ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ ਜਿਹੜੇ ਵੀ ਕੋਈ ਇੱਛਾਵਾਨ ਜਿਹੜੇ ਮਾਪੇ ਹੈਗੇ ਉਹਨਾਂ ਬੱਚਿਆਂ ਨੂੰ ਇੱਧਰ ਘੱਲਣਾ ਚਾਹੁੰਦੇ ਜਾਂ ਜਿਹੜੇ ਬੱਚੇ ਚਾਹੁੰਦੇ ਨੇ ਉਹ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਜੀ ਅਗਲੀ ਖਬਰ ਜਿਹੜੀ ਹਾਂਗਕਾਂਗ ਤੋਂ ਆ ਰਹੀ ਆ, ਹਾਂਗਕਾਂਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ, ਕਈ ਜਗ੍ਹਾ ਤਾਂ ਫਿਗਰ 1 ਮਿਲੀਅਨ ਤੱਕ ਵੀ ਆਏ ਆ, ਲੋਕਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਹੈਗਾ ਚਾਈਨਾ ਦੇ ਉਲਟ। ਕਿਉਂਕਿ ਚਾਈਨਾ ਵਾਲੇ ਇੱਕ ਐਕਸਟ੍ਰਾਡਾਈਜੇਸ਼ਨ ਜਿਹੜੀ ਟਰੀਟੀ ਹੈਗੀ ਆ ਜਿਹੜੀ ਹਵਾਲਗੀ ਦੀ ਉਹ ਲਾ ਜਿਹੜਾ ਪਾਸ ਕਰਾਉਣਾ ਚਾਹੁੰਦੇ ਹੈਗੇ ਆ ਤਾਂ ਕਿ ਹਾਂਗਕਾਂਗ ਤੋਂ ਜਿਹੜੇ ਲੋਕ ਆ ਉਹਨਾਂ ਨੂੰ ਜੇ ਉਹ ਵਾਂਟਡ ਹੋਏ ਚਾਈਨਾ 'ਚ ਉਹਨਾਂ ਨੂੰ ਲਿਜਾਇਆ ਜਾ ਸਕੇ। ਸੋ ਅਲਟੀਮੇਟਲੀ ਉਹਨਾਂ ਦਾ ਜਿਹੜੇ ਪੋਲੀਟੀਕਲ ਓਪੋਨੈਂਟ ਹੈਗੇ ਆ ਉਹਨਾਂ ਨੂੰ ਹੀ ਅਰੈਸਟ ਕਰਨ ਦਾ ਜਿਹੜਾ ਇਹ ਮੁੱਦਾ ਹੈਗਾ ਤੇ
ਚਾਈਨਾ ਨੇ ਕਿਹਾ ਵੀ ਜਿਹੜਾ US ਜਾਂ ਹੋਰ ਮੁਲਕ ਆ ਇਹਦੇ ਵਿੱਚ ਡਾਇਰੈਕਟਲੀ ਇਨਵੋਲਵ ਆ, ਪਰ ਉੱਥੇ ਕਾਫੀ ਦਿਨਾਂ ਤੋਂ ਜਿਹੜੇ ਇਹ ਪ੍ਰੋਟੈਸਟ ਚੱਲ ਰਹੇ ਆ ਤਾਂ ਕਿ ਇਹ ਜਿਹੜੀ ਟਰੀਟੀ ਆ ਇਹ ਜਿਹੜਾ ਨਾ ਪਾਸ ਹੋਵੇ। ਬਿਲਕੁਲ, ਇਹ ਉੱਥੇ ਜਿਹੜਾ ਲਾਅ ਆ ਉਹ ਕੰਸੀਡਰ ਜਿਹੜਾ ਇਸ ਟਾਈਮ ਕੀਤਾ ਜਾ ਰਿਹਾ। ਇਕੱਲਾ ਚਾਈਨਾ ਹੀ ਨਹੀਂ, ਹੋਰ ਕਈ ਮੁਲਕਾਂ ਦੇ ਵਿੱਚ ਵੀ ਜਿਹੜੀ ਹਵਾਲਗਿਰੀ ਆ ਉੱਥੋਂ ਫਿਰ ਉਹ ਲੈ ਸਕਣਗੇ। 1997 ਦੇ ਵਿੱਚ ਇਹ ਚਾਈਨਾ ਦਾ ਇੱਕ ਹਿੱਸਾ ਜਿਹੜੀ ਆ ਉਹ ਬਣੀ ਸੀ ਹਰਜੋਤ ਸਿੰਘ ਜੀ ਹਾਂਗਕਾਂਗ, ਪਰ ਹਾਂਗਕਾਂਗ ਨੂੰ ਆਪਣੀ ਐਗਜ਼ੀਕਿਊਟਿਵ, ਲੈਜਿਸਲੇਟਿਵ ਤੇ ਜੁਡੀਸ਼ੀਅਲ ਇੰਡੀਪੈਂਡੈਂਸ ਤੇ ਪਾਵਰ ਜਿਹੜੀ ਆ ਉਹ ਦਿੱਤੀ ਗਈ ਸੀ। ਇੱਕ ਟਾਈਮ ਦੇ ਉੱਤੇ ਬ੍ਰਿਟਿਸ਼ ਦੀ ਜਿਹੜੀ ਆ ਉਹ ਟੈਰੀਟਰੀ ਰਹੀ ਸੀ ਤੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਚਾਈਨਾ ਤੇ ਬ੍ਰਿਟੇਨ ਨੇ ਉਦੋਂ ਇਹ 1997 ਦੇ ਵਿੱਚ ਇੱਕ ਹਿਸਾਬ ਦੇ ਨਾਲ ਉਦੋਂ ਇਹਨਾਂ ਨੂੰ ਆਜ਼ਾਦੀ ਜਿਹੜੀ ਆ ਉਹ ਦਿੱਤੀ ਆ, ਤੇ ਪਰ ਨਾਲ ਦੇ ਨਾਲ ਚਾਈਨਾ ਵਾਲਿਆਂ ਦੇ ਨਾਲ ਉਹ ਅੱਧਾ ਪਚੱਦਾ ਜਿਹੜਾ ਉਹ ਰਲਾ ਗਏ ਨੇ। ਤੇ ਚਾਈਨਾ ਵਾਲਿਆਂ ਦਾ ਕਿਤੇ ਨਾ ਕਿਤੇ ਹੁਣ ਇਹੀ ਮਕਸਦ ਹੈਗਾ ਆ ਵੀ ਹੋਰ ਆਪਣਾ ਪਸਾਰ, ਹੋਰ ਆਪਣਾ ਜਿਹੜਾ ਕਹਿ ਲਓ ਪੋਲੀਟੀਕਲ ਦਬਦਬਾ ਆ ਇਹੋ ਜਿਹੇ ਜਿਹੜੇ ਟਾਪੂਆਂ ਦੇ ਉੱਤੇ ਜਾਂ ਅਜਿਹੇ ਜਿਹੜੇ ਵੱਡੇ ਹੋਰ ਸ਼ਹਿਰ ਹੈਗੇ ਉਹਨਾਂ ਉੱਤੇ ਕਿੱਦਾਂ ਹੋਰ ਕੀਤਾ ਜਾ ਸਕੇ, ਤੇ ਉਹਨਾਂ ਨੇ ਇਸ ਪ੍ਰੋਟੈਸਟ ਦੇ ਲਈ ਡਾਇਰੈਕਟਲੀ ਅਮਰੀਕਾ ਨੂੰ ਬਲੇਮ ਕੀਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸਭ ਨੂੰ ਪਤਾ ਹੈ ਵੀ ਰੈੱਡ ਫਲੈਗ ਵਾਰਨਿੰਗਸ ਜਿਹੜੀਆਂ ਬੀਤੇ ਵੀਕਐਂਡ ਦੇ ਉੱਤੇ ਦਿੱਤੀਆਂ ਗਈਆਂ ਸੀ। ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਛੋਟੀਆਂ ਜਿਹੜੀਆਂ ਅੱਗਾਂ ਲੱਗੀਆਂ ਆ, ਕਈ ਥਾਵਾਂ ਦੇ ਉੱਤੇ ਜਿਹੜੀ ਅੱਗ ਆ ਉਹ ਵਧੀ ਵੀ ਆ। ਸਾਊਥ ਸੈਨ ਹੋਜ਼ੇ ਦੇ ਵਿੱਚ ਜਿਹੜੀ ਅੱਗ ਆ ਉਹ 210 ਏਕੜ ਦੇ ਵਿੱਚ ਇੱਕ ਬਰਸ਼ ਫਾਇਰ ਆ ਉਹ ਫੈਲ ਗਈ ਸੀ। ਉੱਦਾਂ ਜਿਹੜੇ ਕੈਲ ਫਾਇਰ ਵਾਲੇ ਹੈਗੇ ਨੇ, ਕੈਲੀਫੋਰਨੀਆ ਫਾਇਰ ਡਿਪਾਰਟਮੈਂਟ ਵਾਲੇ, ਉਹਨਾਂ ਨੇ ਕਿਹਾ ਵੀ ਇਸ ਅੱਗ ਦੇ ਉੱਤੇ 85% ਜਿਹੜਾ ਕਾਬੂ ਪਾ ਲਿਆ ਗਿਆ। ਸੈਨ ਹੋਜ਼ੇ ਦੇ ਜਿਹੜੀ ਮੈਲਚ ਤੇ ਬੇਲੀ ਰੋਡ ਹੈਗੀਆਂ, ਜਦੋਂ ਮੋਰਗਨ ਹਿੱਲ ਵਾਲੇ ਪਾਸੇ ਨੂੰ ਤੁਸੀਂ ਜਾਂਦੇ ਹੋ, ਉਸ ਦੇ ਇਰਦ ਗਿਰਦ ਉਹਨਾਂ ਪਹਾੜੀਆਂ ਦੇ ਵਿੱਚ ਇਹ ਜਿਹੜੀ ਅੱਗ ਲੱਗੀ ਸੀ। ਕੱਲ੍ਹ ਜਿਹੜੇ ਉੱਧਰ ਰਹਿੰਦੇ ਲੋਕ ਸੀ ਉਹਨਾਂ ਨੇ ਉੱਥੇ ਦੇ ਹੈਲੀਕਾਪਟਰਸ ਤੇ ਹੋਰ ਜਿਹੜਾ ਇੱਕ ਰੈੱਡ ਕੈਮੀਕਲ ਸੁੱਟਦੇ ਹੋਏ ਜਿਹੜੇ ਜਹਾਜ਼ਾਂ ਨੂੰ ਜਿਹੜਾ ਉੱਥੇ ਜ਼ਰੂਰ ਦੇਖਿਆ ਹੋਵੇਗਾ। ਸੋ ਸ਼ਾਮੀ 3-3:30 ਵਜੇ ਤੱਕ 40 ਏਕੜ ਤੱਕ ਸੀਗੀ, ਤੇ ਬਾਅਦ ਦੇ ਵਿੱਚ ਸ਼ਾਮ ਦੇ 6 ਵਜੇ ਤੱਕ ਇਹ ਅੱਗ ਫੈਲ ਕੇ 210 ਏਕੜ ਤੱਕ ਫੈਲ ਗਈ ਸੀ। ਤੇ ਰਾਤ ਤਾਈਂ ਜਿਹੜੀ ਪ੍ਰੋਗਰੈਸ ਕਰਨ ਦੇ ਵਿੱਚ ਕਾਮਯਾਬ ਰਹੇ ਤੇ ਇਸ ਅੱਗ ਦੇ ਉੱਤੇ 85% ਤੱਕ ਜਿਹੜਾ ਕਾਬੂ ਉਹ ਪਾ ਲਿਆ ਗਿਆ ਸੀਗਾ। ਸੋ ਇੱਕ ਵਾਰੀ ਫਿਰ ਆਪੋ ਆਪਣੇ ਜਿੱਥੇ ਤੁਹਾਡੀਆਂ ਘਰਾਂ ਦੇ ਵਿੱਚ ਵੀ ਆ, ਪਿੱਛੇ ਵੀ ਆ, ਜੇ ਬੈਕਯਾਰਡ ਦੇ ਵਿੱਚ ਘਾਹ ਵਗੈਰਾ ਕੋਈ ਇੱਦਾਂ ਦਾ ਸੁੱਕਾ ਘਾਹ ਉੱਗਿਆ ਆ, ਮੋਹਰੇ ਕਿਤੇ ਉੱਗਿਆ ਪਿਆ ਆ, ਉਸ ਨੂੰ ਵੱਢੋ। ਇਹ ਬਿਲਕੁਲ ਇੱਕ ਹਿਸਾਬ ਦੇ ਨਾਲ ਬਰੂਦ ਆ ਵੀ ਮਾੜੀ ਜੀ ਇੱਕ ਚੰਗਿਆੜੀ ਤੋਂ ਇਹ ਅੱਗ ਭਾਂਬੜ ਵਾਂਗੂ ਜਿਹੜੀ ਆ ਉਹ ਫੈਲ ਸਕਦੀ। ਕੱਲ੍ਹ ਜਦੋਂ ਹਰਜੋਤ ਸਿੰਘ ਜੀ ਆਪਾਂ ਨਗਰ ਕੀਰਤਨ ਤੋਂ ਵਾਪਸ ਆ ਰਹੇ ਸੀ, ਆਪਾਂ ਦੇਖਿਆ ਸੀਗਾ ਵੀ ਇੱਕ ਥਾਂ ਦੇ ਉੱਤੇ ਇੱਕ ਘਰ ਨੂੰ, ਹੇਵਰਡ ਇਲਾਕੇ ਦੇ ਵਿੱਚ ਘਰ ਨੂੰ ਜਿਹੜੀ ਉਹ ਸ਼ਾਇਦ ਅੱਗ ਲੱਗੀ ਹੋਈ ਸੀ। ਕੀ ਕਾਰਨ ਸੀ ਕੀ ਨਹੀਂ, ਉਹ ਤੋਂ ਜਾਂਚ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਕਈ ਤਰ੍ਹਾਂ ਦੀਆਂ ਜਿਹੜੀਆਂ ਅਣਗਹਿਲੀਆਂ ਕਈ ਵਾਰੀ ਉਹ ਹੋ ਜਾਂਦੀਆਂ ਆ। ਹੁਣ ਦੇਖੋ 4th of July ਵੀ ਆਉਣੀ ਆ, ਬਹੁਤ ਸਾਰੇ ਲੋਕਾਂ ਨੇ ਪਟਾਕੇ ਵੀ ਜਿਹੜੇ ਉਦੋਂ ਚਲਾਉਣੇ ਨੇ। ਸੋ ਹੁਣ ਤੋਂ ਹੀ ਜਿਹੜਾ ਉਹ ਧਿਆਨ ਇਸ ਚੀਜ਼ ਪਾਸੇ ਵੱਲ ਨੂੰ ਉਹ ਰੱਖਿਆ ਜਾਵੇ। ਬਹੁਤ ਸਾਰੇ ਲੋਕਾਂ ਨੇ ਪਹਾੜੀਆਂ ਦੇ ਉੱਤੇ ਜ਼ਮੀਨਾਂ ਜਿਹੜੀਆਂ ਲਈਆਂ ਹੁੰਦੀਆਂ ਨੇ ਉਹ ਕਈ ਵਾਰੀ ਉੱਥੇ ਕੱਟ ਵੱਟ ਨਹੀਂ ਕਰਦੇ, ਕਿਉਂਕਿ ਹੁਣ ਮੀਂਹ ਵੀ ਬਹੁਤ ਚੰਗਾ ਪਿਆ ਆ ਤੇ ਉਹਦੇ ਕਰਕੇ ਵੈਜੀਟੇਸ਼ਨ ਵੀ ਬਹੁਤ ਜਿਹੜੀ ਆ ਉਹ ਹੋਈ ਆ, ਤੇ ਹੁਣ ਗਰਮੀ ਦਾ ਮਾਹੌਲ ਆ ਤੇ ਸੁੱਕ ਜਲਦੀ ਜਾਣੀ ਆ, ਤੇ ਉਹ ਫਿਰ ਇੱਕ ਹਿਸਾਬ ਦੇ ਨਾਲ ਉਹਦੇ ਲਈ ਬਰੂਦ ਬਾਲਣ ਦਾ ਉਸਨੇ ਕੰਮ ਕਰਨਾ ਆ। ਸੋ ਆਪਣੀ ਗੱਡੀ ਦਾ, ਆਪਣੀ ਹਰ ਇੱਕ ਚੀਜ਼ ਦਾ ਜਿਹੜਾ ਉਹ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖੋ ਵੀ ਤਾਂ ਜੋ ਕੋਈ ਚੰਗਿਆੜੀ ਜਿਹੜੀ ਉਹ 'ਚੋਂ ਨਾ ਨਿਕਲੇ। ਜੀ ਬਿਲਕੁਲ। ਸੋ ਜੇ ਤੁਹਾਡੇ ਟਰੀਜ਼ ਵਗੈਰਾ ਟੱਚ ਕਰਦੇ ਆ ਘਰਾਂ ਨੂੰ, ਖਾਸ ਕਰਕੇ ਕੈਲੀਫੋਰਨੀਆ ਵਾਲੇ ਏਰੀਏ ਦੇ ਵਿੱਚ, ਉਹ ਉਹਨਾਂ ਦੀਆਂ ਟ੍ਰਿਮ ਕਰੋ। ਤੁਹਾਡੇ ਸਪ੍ਰਿੰਕਲਰਸ ਜਿਹੜੇ ਆ ਚੱਲਦੇ ਹੋਣੇ ਚਾਹੀਦੇ ਆ। ਟੂਟੀ ਜਿਹੜੀ ਵਾਟਰ ਵਾਲੀ ਟੈਪ ਜਿਹੜੀ ਲੱਗੇ ਉਹ ਇਹ ਬਿਲਕੁਲ ਬੜੇ ਧਿਆਨ ਨਾਲ, ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਕੈਲੀਫੋਰਨੀਆ 'ਚ ਬਿਲੀਅਨਸ ਆਫ ਡਾਲਰ ਜਿਹੜਾ ਆ ਉਹ ਅੱਗ ਦੇ ਵਿੱਚ ਕਈ ਜਾਨਾਂ ਜਿਹੜੀਆਂ ਅਣਮੁੱਲੀਆਂ ਜਾਨਾਂ ਗਈਆਂ। ਤੇ ਸਭ ਤੋਂ ਪਹਿਲਾਂ ਸੈਂਟਾ ਰੋਜ਼ਾ 'ਚ ਕਿੰਨਾ ਟਾਊਨ, ਅੱਧਾ ਟਾਊਨ ਜਲ ਗਿਆ ਸੀ। ਫਿਰ ਪੈਰਾਡਾਈਜ਼ ਦੇ ਵਿੱਚ ਪੂਰੇ ਦਾ ਪੂਰਾ ਹੀ ਟਾਊਨ ਸੜ ਗਿਆ। ਸਦਰਨ ਕੈਲੀਫੋਰਨੀਆ 'ਚ ਤਾਂ ਹਰ ਸਾਲ ਜਿਹੜੀ ਆ ਅੱਗ ਲੱਗਦੀ ਹੈਗੀ ਆ। ਤੇ ਹੁਣ ਜੇ ਲੇਟੈਸਟ ਵੀ ਦੱਸਿਆ ਜਾਵੇ, 6 ਫਲੈਗ ਜਿਹੜਾ ਮੈਜਿਕ ਮਾਊਂਟੇਨ ਵਾਲਾ ਏਰੀਆ ਹੈਗਾ ਆ, ਉੱਥੇ ਵੀ ਇਵੈਕੂਏਸ਼ਨ ਕੀਤੀ ਗਈ ਆ ਪਿਛਲੇ ਕੱਲ੍ਹ। ਤੇ ਕਿਉਂਕਿ ਉੱਥੇ ਵੀ ਜਿਹੜੀ ਆ ਇਹ ਅੱਗ ਲੱਗੀ, 40 ਏਕੜ ਦੇ ਕਰੀਬ ਜਿਹੜੀ ਆ ਉੱਥੇ ਜਿਹੜੀ ਆ ਅੱਗ ਲੱਗੀ, ਕਿਉਂਕਿ ਹੌਟ ਆ, ਡਰਾਈ ਆ, ਤੇ 100 ਡਿਗਰੀ ਜਿਹੜਾ ਉਹ ਉੱਥੇ ਟੈਂਪਰੇਚਰ ਸੀਗਾ। ਜੀ ਬਿਲਕੁਲ, ਇਹ ਬਹੁਤ ਧਿਆਨ ਰੱਖਣ ਵਾਲੀਆਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ। ਸੋ ਸਾਰੇ ਜਾਣੇ ਵਿਸ਼ੇਸ਼ ਜਿਹੜਾ ਇਸ ਚੀਜ਼ ਦੇ ਉੱਤੇ ਧਿਆਨ ਦੇਣ ਵੀ ਅੱਗ ਤੋਂ
ਕਿੱਦਾਂ ਜਿਹੜਾ ਉਹ ਬਚ ਕੇ ਤੁਸੀਂ ਰਹਿਣਾ ਆ। ਅਤੇ PG&E ਵਾਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਕੱਲ੍ਹ ਜਿਹੜੀ ਆ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਕਈ ਘੰਟੇ ਤੱਕ ਜਿਹੜੀ ਬਿਜਲੀ ਬੰਦ ਵੀ ਰੱਖੀ ਸੀਗੀ। ਉੱਦਾਂ ਉਹਨਾਂ ਨੇ ਅੱਜ ਸਵੇਰੇ ਇਹ ਦੱਸਿਆ ਵੀ ਸਾਰਿਆਂ ਦੀ ਬਿਜਲੀ ਮੁੜ ਬਹਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ। ਕਾਰਨ ਉਹੀ ਸੀਗਾ ਵੀ PG&E ਦੇ ਇਕਵਿਪਮੈਂਟ ਫੇਲੀਅਰ ਦੇ ਕਰਕੇ ਬਹੁਤ ਸਾਰੀਆਂ ਅੱਗਾਂ ਪਹਿਲੋਂ ਲੱਗਦੀਆਂ ਰਹੀਆਂ ਨੇ। ਉਹਨਾਂ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੈਲੀਫੋਰਨੀਆ ਦਾ ਉਹ ਕੀਤਾ ਆ, ਪਰ ਉਸ ਤੋਂ ਬਾਅਦ ਦੇ ਬਾਵਜੂਦ ਉਸ ਤੋਂ ਜਿਹੜੇ ਪਹਿਲੋਂ ਹੀ ਪ੍ਰੀਕਾਸ਼ਨਰੀ ਮੈਜਰ ਦੇ ਉੱਤੇ ਉਹ ਬਿਜਲੀਆਂ ਜਿਹੜੀਆਂ ਕਈ ਵਾਰੀ ਹੁਣ ਘੱਟ ਰਹੇ ਨੇ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਵੀ ਨੈਸ਼ਨਲ ਵੈਦਰ ਸਰਵਿਸ ਵਾਲੇ ਕਿਤੇ ਰੈੱਡ ਫਲੈਗ ਵਾਰਨਿੰਗਸ ਦੇਣਗੇ, ਉਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਜਿਹੜੀ ਆ ਉਹ ਬੰਦ ਕਰ ਸਕਦੇ ਨੇ, ਜਾਂ ਜਿੱਥੇ ਇਹਨਾਂ ਨੂੰ ਖਤਰਾ ਹੋਊਗਾ ਵੀ ਤੇਜ਼ ਹਵਾਵਾਂ ਦੇ ਕਰਕੇ ਚੰਗਿਆੜੀ ਜਿਹੜੀ ਉਹ ਪੈ ਸਕਦੀ ਆ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀਆਂ ਛੋਟੀਆਂ ਜਿਹੜੀਆਂ ਅੱਗਾਂ ਉਹ ਲੱਗੀਆਂ ਹੋਈਆਂ ਨੇ। ਸੋ ਬਿਲਕੁਲ ਜਿਹੜੀ ਮੈਂ 6 ਫਲੈਗ ਵਾਲੀ ਗੱਲ ਕਰ ਰਿਹਾ ਸੀ, ਉੱਥੋਂ ਵੈਕੂਏਸ਼ਨ ਕਈ ਏਰੀਏ 'ਚ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਹੈਗੀ ਆ। 6 ਫਲੈਗ ਆਪਾਂ ਜਦੋਂ ਲਾਸ ਐਂਜਲਸ ਨੂੰ ਇੱਧਰੋਂ ਸੈਨ ਫਰਾਂਸਿਸਕੋ ਸਾਈਡ ਤੋਂ ਹਾਈਵੇ 5 ਤੇ ਜਾਂਦੇ ਆ ਤੇ ਆਪਾਂ ਦੇਖ ਸਕਦੇ ਹਾਂ ਕੈਲ ਫਾਇਰ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਇਹ ਏਜੰਸੀ ਜਿਹੜੀ ਫਾਇਰ ਨੂੰ ਕੰਟਰੋਲ ਕਰਦੀ ਹੈਗੀ ਆ, ਉਹਨਾਂ ਨੇ ਬਹੁਤ ਸਾਰੇ ਜਿਹੜੇ ਏਰੀਏ ਹੈਗੇ ਆ ਉਹ ਡਿਕਲੇਅਰ ਕਰ ਦਿੱਤੇ ਹੈਗੇ ਆ, ਜਿਹੜੇ ਫਾਇਰ ਪ੍ਰੋਨ ਏਰੀਏ ਹੈਗੇ ਆ। ਜੁੱਬਾ ਸਿਟੀ ਦੇ ਲਾਗੇ ਛਾਗੇ ਦੇ ਏਰੀਏ, ਪੈਨਿੰਗਟਨ ਏਰੀਆ ਜਿਹੜਾ ਹੈਗਾ ਆ, ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਇੱਕ ਰਮਸੇ ਅਤੇ ਹੋਰ ਜਿਹੜੇ ਇਹ ਜਿਹੜਾ ਨਾਰਦਰਨ ਕੈਲੀਫੋਰਨੀਆ ਅਤੇ ਇਸੇ ਤਰ੍ਹਾਂ ਫੇਅਰਫੀਲਡ ਏਰੀਆ ਜਿਹੜਾ ਆ, ਕਿਉਂਕਿ ਉੱਥੇ ਜਿਹੜੀ ਆ ਅੱਗ ਦੇ ਨਾਲ ਹਵਾ ਬਹੁਤ ਜ਼ਿਆਦਾ ਚੱਲਦੀ ਆ। ਕਿਓਟੀ ਏਰੀਆ ਜਿਹੜਾ ਹੈਗਾ ਆ ਉੱਥੇ ਵੀ, ਅਤੇ ਇਹ ਜਿਹੜੇ ਕਾਫੀ ਏਰੀਏ ਆ ਇਹ ਉਹਨਾਂ ਨੇ ਜਿੱਦਾਂ ਇਹ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇਸ ਸਾਈਡ ਦੇ ਵਿੱਚ ਸੈਕਰਾਮੈਂਟੋ ਏਰੀਏ 'ਚ, ਅਤੇ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਕੁਛ ਏਰੀਏ ਜਿਹੜੇ ਹੈਗੇ ਲਾ ਕੁਇੰਟਾ ਦੇ ਲਾਗੇ ਛਾਗੇ, ਉਹਨਾਂ ਨੂੰ ਹਾਈ ਫਾਇਰ ਹੈਜ਼ਰਡ ਏਰੀਆ ਜਿਹੜਾ ਡਿਕਲੇਅਰ ਕੀਤਾ ਹੈਗਾ ਜੀ। ਇੱਕ ਆਪਣੇ ਨਾਲ ਹਰਜੋਤ ਸਿੰਘ ਜੀ ਕਾਲਰ ਜੁੜੇ ਨੇ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਨੇ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਤੇ ਸੁਣਨ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਤੇ ਦੋਸਤ ਤੇ ਹੋਸਟ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਸੀ, ਮੈਂ ਬੇਕਰਫੀਲਡ ਨੂੰ ਇੱਧਰ ਲਾਸ ਐਂਜਲਸ ਜਾ ਰਿਹਾ ਹਾਂ, ਤੇ ਜਦੋਂ 99 ਦੇ ਉੱਤੇ ਜਿਹੜਾ ਸੁੱਕਾ ਘਾਹ ਪਿਆ, ਜਿਹੜਾ ਆਪਾਂ ਪਹਿਲਾਂ ਥੋੜੀ ਦੇਰ ਪਹਿਲਾਂ ਤੁਸੀਂ ਜ਼ਿਕਰ ਕੀਤਾ ਸੀ ਜਿਹਦੀ ਗੱਲ ਦਾ ਜੀ, ਉਹ ਘਾਹ ਮਤਲਬ ਜੇ ਸਾਰਾ ਗਰੂਪ ਹੀ ਬਣਿਆ ਫਿਰਦਾ ਹੈ, ਪਰ ਕਹਿਣ ਦਾ ਮਤਲਬ ਹੈ ਵੀ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਕਾਰ ਵਾਲਾ ਸਿਗਰਟ ਦਾ ਬੜਾ ਸਿੱਟਣ ਦੀ ਲੋੜ ਹੈ ਤੇ ਕੰਮ ਉਦੋਂ ਹੀ ਹੋ ਜਾਊਗਾ। ਤੇ ਇਹਨਾਂ ਨੂੰ ਜਿਹੜੇ ਆਪਣੇ ਜਿਵੇਂ ਹੁਣ ਟੈਕਸਸ ਵਿੱਚ ਜਿਵੇਂ ਜਾਂਦੇ ਸੀ ਅਸੀਂ, ਜਾਂ ਹੋਰ ਨਿਊ ਮੈਕਸੀਕੋ ਵਿੱਚ ਜਾਂਦੇ ਸੀ, ਉਹ ਨਾਲ ਦੀ ਨਾਲ ਉਹਨੂੰ ਵਾਹ ਦਿੰਦੇ ਸੀਗੇ। ਇਹ ਵਾਹੁੰਦੇ ਨੇਗੇ ਵੀ ਇਹਨਾਂ ਕੋਲ ਕੋਈ ਇੰਪਲੋਇਜ਼ ਘੱਟ ਹੈਗਾ, ਨਾਲੇ ਜੋਬਾਂ ਕ੍ਰੀਏਟ ਹੋਣਗੀਆਂ ਤੇ ਨਾਲੇ ਇਹ ਜਿਹੜਾ ਕੰਮ ਨੁਕਸਾਨ ਹੋਣ ਤੋਂ ਪਹਿਲਾਂ ਬਚ ਸਕਦਾ। ਜੀ ਆਪ ਜੀ ਦੇ ਪਲੇਟਫਾਰਮ ਤੋਂ ਬਸ ਇਹੀ ਇੱਕ ਗੱਲ ਆਪ ਜੀ ਕਹਿਣੀ ਸੀਗੀ, ਤੇ ਬਾਕੀ ਤੁਸੀਂ ਗੱਲ ਕਰ ਹੀ ਦੇਣੀ ਅੱਗੇ ਸਾਰੀ। ਧੰਨਵਾਦ ਜੀ, ਥੈਂਕ ਯੂ ਇੰਦਰਜੀਤ ਜੀ, ਬੜੀ ਮਿਹਰਬਾਨੀ। ਸੋ ਬਿਲਕੁਲ ਕਈ ਵਾਰੀ ਕੀ ਹੁੰਦਾ ਰਾਜਗਨਵੀਰ ਸਿੰਘ ਜੀ, ਆਪਾਂ ਆਪ ਦੇਖਿਆ ਕਈ ਵਾਰੀ ਕਈ ਗੋਰੇ ਜਿਹੜੇ ਹੈਗੇ ਉਹ ਕਾਰਾਂ 'ਚੋਂ ਨਹੀਂ ਛੋਟੇ ਫਾਇਰ ਐਕਸਟਿੰਗੁਇਸ਼ਰ ਵੀ ਰੱਖੇ ਹੁੰਦੇ ਆ। ਸੋ ਇਹ ਵੀ ਜੇ ਰੱਖ ਸਕਦੇ, ਟਰੱਕਾਂ ਵਾਲਿਆਂ ਨੇ ਤਾਂ ਜ਼ਰੂਰ ਰੱਖਿਆ ਹੁੰਦਾ ਫਾਇਰ ਐਕਸਟਿੰਗੁਇਸ਼ਰ, ਜ਼ਰੂਰੀ ਆ। ਅਤੇ ਕਾਰਾਂ ਦੇ ਵਿੱਚ ਵੀ ਮੈਂ ਦੇਖਿਆ ਕਈਆਂ ਨੇ ਫਿਰ ਕੋਨ ਰੱਖੀਆਂ ਹੁੰਦੀਆਂ ਜੇ ਕਿਤੇ ਐਕਸੀਡੈਂਟ ਹੋ ਜਾਏ ਜਾਂ ਕੁਛ ਹੋ ਜਾਏ, ਰਾਈਟ। ਸੋ ਪਾਣੀ ਥੋੜ੍ਹਾ ਬਹੁਤਾ ਜਿਹੜਾ ਐਮਰਜੈਂਸੀ ਵਾਲਾ ਜਿਹੜਾ ਸਮਾਨ ਆ ਉਹ ਕਾਰ ਦੇ ਵਿੱਚ ਜ਼ਰੂਰ ਆਪਾਂ ਨੂੰ ਰੱਖਣਾ ਚਾਹੀਦਾ, ਜਿਹਦੇ ਵੱਲ ਆਪਾਂ ਜਿਹੜਾ ਧਿਆਨ ਨਹੀਂ ਦਿੰਦੇ ਹੈਗੇ। ਬਿਲਕੁਲ ਨਹੀਂ, ਉੱਦਾਂ ਵੈਸੇ ਇਹਨਾਂ ਦੀ ਗੱਲ ਬਿਲਕੁਲ ਠੀਕ ਆ ਵੀ ਜਦੋਂ ਇੱਦਾਂ ਦੀ ਚੀਜ਼ ਹੁੰਦੀ ਆ ਤੇ ਪ੍ਰੋਐਕਟਿਵਲੀ ਕੰਮ ਜਿਹੜਾ ਆ ਉਹ ਕਰਨਾ ਚਾਹੀਦਾ ਆ। ਅਤੇ ਜਿੱਦਾਂ ਉਹ ਕਹਿੰਦੇ ਵੀ ਵਾਹ ਦਿੰਦੇ ਆ, ਅਤੇ ਇਹ ਫਿਰ ਜਿਹੜਾ ਸੁੱਕਾ ਘਾਹ ਆ ਉਹ ਫਿਰ ਅੱਗ ਲੱਗਣ ਤੋਂ ਜਿਹੜਾ ਉਸ ਚੀਜ਼ ਤੋਂ ਬਚਾਅ ਹੋ ਸਕਦਾ ਆ, ਜਾਂ ਉਸ ਨੂੰ ਵੱਢ ਕੇ ਰੱਖਣ ਜਾਂ ਕੁਛ ਕਰਨ। ਪਰ ਆਈ ਡੋਂਟ ਨੋ ਕੀ ਜਿਹੜੇ ਇਸ ਦੇ ਪਿੱਛੇ ਕਾਰਨ ਹੋ ਸਕਦੇ, ਕੀ ਉਹਨਾਂ ਕੋਲ ਬਜਟ ਨਹੀਂ ਆ ਜਾਂ ਇਹਨਾਂ ਦੇ ਕੋਲ ਕੀ ਨਹੀਂ ਹੈਗਾ, ਪਰ ਬਜਟ ਇਹਨਾਂ ਕੋਲ ਹੈਗਾ ਦੂਜੇ ਪਾਸੇ ਜਿਹੜਾ ਆ ਹੋਰ ਕੰਮਾਂ ਦੇ ਵਿੱਚ ਲਾਉਣ ਦੇ ਲਈ। ਸੋ ਹੋਪਫੁਲੀ ਜਿਹੜਾ ਇਹਨਾਂ ਨੂੰ ਬਾਕੀ ਸੂਬਿਆਂ ਤੋਂ ਵੀ ਜਿਹੜੀ ਕੁਛ ਨਾ ਕੁਛ ਸਬਕ ਜਿਹੜਾ ਲੈਣ ਦੀ ਜ਼ਰੂਰਤ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਰੇ ਜਿੰਨੇ ਬੇ ਏਰੀਏ ਦੇ ਵਿੱਚ ਰਹਿੰਦੇ ਆ ਉਹ ਟ੍ਰੈਫਿਕ ਤੋਂ ਤਾਂ ਹਮੇਸ਼ਾ ਹੀ ਪਰੇਸ਼ਾਨ ਜਿਹੜੇ ਉਹ ਰਹਿੰਦੇ ਨੇ। ਇੱਕ ਆਪਾਂ ਦੇਖਦੇ ਹਾਂ ਵੀ ਨਵੇਂ ਤੋਂ ਨਵੇਂ ਪੁਲ ਵੀ ਕਈ ਵਾਰੀ ਬਣਦੇ ਨੇ, ਪਰ ਹੁਣ ਪਿਛਲੇ ਲੰਮੇ ਸਮੇਂ ਤੋਂ ਕੁਛ ਅਜਿਹਾ ਬਣਿਆ ਨਹੀਂ ਆ। ਐਕਸਪ੍ਰੈਸ ਲੇਨ ਦਾ ਕੰਮ ਜਿਹੜਾ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਆ, ਪਰ ਇੱਕ ਲੇਨ ਕਹਿੰਦੇ ਵਧਾਉਣ ਦੇ ਨਾਲ ਕੋਈ ਇੰਨਾ ਜ਼ਿਆਦਾ ਫਰਕ ਆ ਉਹ ਪੈ ਨਹੀਂ ਰਿਹਾ। ਇੱਕ ਤਾਂ ਜਿੰਨੀ ਦੇਰ ਤੱਕ ਕੰਸਟਰਕਸ਼ਨ ਹੁੰਦੀ ਉਨੀ ਦੇਰ ਤੱਕ ਬੋਟਲਨੈਕ ਹੋਰ ਜ਼ਿਆਦਾ ਜਿਹੜੇ ਉਹ ਵੱਧ ਜਾਂਦੇ ਨੇ, ਅਤੇ ਜਦੋਂ ਖੁੱਲ੍ਹਣੀ ਆ ਉਦੋਂ ਤਾਂ ਹੀ ਮੈਨੂੰ ਲੱਗਦਾ ਟ੍ਰੈਫਿਕ ਹੋਰ ਉਨੇ ਕੁ ਜ਼ਿਆਦਾ ਇਨਕਰੀਜ਼ ਹੋ ਜਾਂਦਾ ਆ ਵੀ ਉਸ ਦੀ ਵਧਾਈ ਹੋਈ ਲੇਨ ਦਾ ਕੋਈ ਬਹੁਤਾ ਜਿਹੜਾ ਅਸਰ ਆ ਉਹ ਰਹਿੰਦਾ ਨਹੀਂ ਆ। ਬੇ ਏਰੀਏ ਦੇ ਵਿੱਚ ਇਸ ਟਾਈਮ ਇੱਕ ਵੱਡੇ ਪੱਧਰ ਦੇ ਉੱਤੇ ਪਲਾਨ ਦੇ ਉੱਤੇ ਵਿਚਾਰ ਚੱਲ ਰਹੇ ਨੇ।
$100 ਬਿਲੀਅਨ ਦਾ ਜਿਹੜਾ ਇੱਕ ਪਲਾਨ ਬੇ ਏਰੀਏ ਦੀ ਟ੍ਰੈਫਿਕ ਨੂੰ ਬਸਟ ਕਰਨ ਦੇ ਲਈ ਵੀ ਉਸ ਨੂੰ ਠੀਕ ਕਰਨ ਦੇ ਲਈ ਕੰਮ ਚੱਲ ਰਿਹਾ। ਤੇ ਕਹਿੰਦੇ ਹੌਲੀ ਹੌਲੀ ਇੱਦਾਂ ਲੱਗ ਰਿਹਾ ਵੀ ਉਸ ਦੀ ਸ਼ੇਪ ਉਸ ਦੀ ਬਣਨੀ ਸ਼ੁਰੂ ਹੋਈ ਆ, ਵੀ ਉਸ ਪਾਸੇ ਵੱਲ ਨੂੰ ਕਦਮ ਵੱਧ ਰਹੇ ਨੇ। ਅਗਲੇ ਕਹਿੰਦੇ ਕਈ ਮਹੀਨੇ ਤੱਕ ਜਿਹੜੇ ਅਧਿਕਾਰੀ ਆ ਆਈ ਥਿੰਕ ਕੈਲਟ੍ਰੇਨਸ ਵਾਲੇ ਤੇ ਹੋਰ ਜਿਹੜੇ ਪਲੈਨਿੰਗ ਕਮਿਸ਼ਨ ਵਾਲੇ ਤੇ ਹੋਰ ਕਈ ਜਾਣੇ ਇਸ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਨੇ, ਵੀ ਅਗਲੇ ਕਈ ਮਹੀਨਿਆਂ ਤੱਕ ਪਬਲਿਕ ਆਊਟਰੀਚ ਪ੍ਰੋਗਰਾਮ ਜਿਹੜੇ ਆ ਉਹ ਰੱਖੇ ਜਾਣਗੇ ਤਾਂ ਜੋ ਜਿਹੜੇ ਕਿਤੇ ਨਾ ਕਿਤੇ ਵੀ ਲੋਕ ਕੀ ਸੋਚਦੇ ਨੇ, ਕੀ ਉਹਨਾਂ ਦੇ ਕੋਲ ਰਾਏ ਹੈਗੀ ਆ, ਤੇ ਇਹ ਜਿਹੜੇ ਆ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਸਕਦਾ ਆ। ਸੋ ਆਉਣ ਵਾਲੇ ਕਈ ਡੈਕੇਡਸ ਤੱਕ ਇਹ ਨਹੀਂ ਆ ਵੀ ਬਹੁਤ ਜਲਦੀ ਇਕੱਠਾ $100 ਬਿਲੀਅਨ ਕਿਤੇ ਖਰਚ ਦੇਣਾ। ਅਗਲੇ ਕਈ ਦਹਾਕਿਆਂ ਤੱਕ ਜਿਹੜਾ $100 ਬਿਲੀਅਨ ਇਸ ਦੇ ਉੱਤੇ ਖਰਚਣ ਦੇ ਲਈ ਜਿਹੜਾ ਸੋਚਿਆ ਜਾ ਰਿਹਾ। ਸਿਰਫ ਤੇ ਸਿਰਫ ਆਪਾਂ ਬੇ ਏਰੀਏ ਦੀ ਗੱਲ ਕਰ ਰਹੇ ਹਾਂ, ਇਹ ਪੂਰੇ ਕੈਲੀਫੋਰਨੀਆ ਦੀ ਨਹੀਂ ਗੱਲ ਕਰ ਰਹੇ, ਇਹ ਇਕੱਲੇ ਬੇ ਏਰੀਏ ਦੇ ਵਿੱਚ ਆ। ਸੋ ਸਿਲੀਕਨ ਵੈਲੀ ਲੀਡਰਸ਼ਿਪ ਗਰੁੱਪ ਦੇ ਜਿਹੜੇ CEO ਤੇ ਪ੍ਰੈਜ਼ੀਡੈਂਟ ਆ, ਤੇ ਹੋਰ ਕਈ ਜਿਹੜੇ ਰੇਲ ਬੱਸਿਸ ਫੈਰੀਜ਼ ਦੇ ਜ਼ਰੀਏ ਇਹਨਾਂ ਨੂੰ ਕਿੱਦਾਂ ਬੇ ਏਰੀਏ ਨੂੰ ਕਨੈਕਟ ਕਰਨਾ ਆ, ਉਸ ਦੇ ਵੱਲ ਜਿਹੜਾ ਉਹ ਦੇਖਿਆ ਜਾ ਰਿਹਾ ਆ। ਕਹਿੰਦੇ ਸਿਆਟਲ ਤੇ ਲਾਸ ਐਂਜਲਸ ਦੇ ਵਿੱਚ 2016 ਦੇ ਜਿਹੜੇ 2 ਬੈਲਟ ਮੈਜਰ ਉੱਥੇ ਸਕਸੈਸਫੁਲ ਹੋਏ ਸੀ, ਉਸ ਤੋਂ ਇਹਨਾਂ ਨੇ ਜਿਹੜਾ ਉਹ ਦੇਖਿਆ ਆ। ਸਿਆਟਲ ਦੇ ਵਿੱਚ $54 ਬਿਲੀਅਨ ਉੱਥੇ ਦੇ ਲੋਕਾਂ ਨੇ ਜਿਹੜਾ ਅਪਰੂਵ ਕੀਤਾ ਸੀ, ਤੇ ਲਾਸ ਐਂਜਲਸ ਦੇ ਵਿੱਚ $120 ਬਿਲੀਅਨ ਜਿਹੜੇ ਆ ਉਹਨਾਂ ਨੇ ਅਪਰੂਵ ਕੀਤੇ ਸੀ ਅਗਲੇ 20 ਤੇ 40 ਸਾਲਾਂ ਦੇ ਲਈ। ਇਸ ਟ੍ਰੈਫਿਕ ਦੀ ਕੰਜੈਸ਼ਨ ਦੀ ਪ੍ਰੋਬਲਮ ਆ ਉਸ ਨੂੰ ਠੀਕ ਕਰਨ ਦੇ ਲਈ ਜਨਵਰੀ 2017 ਦੇ ਵਿੱਚ ਬੇ ਏਰੀਏ ਦੀ ਇਸ ਟ੍ਰੈਫਿਕ ਨੂੰ ਠੀਕ ਹੋਣ ਦੇ ਲਈ ਕਈ ਤਰੀਕੇ ਦੇ ਮੈਜਰ ਦੇ ਉੱਤੇ ਕੰਮ ਕਰਨਾ ਜਿਹੜਾ ਸ਼ੁਰੂ ਹੋਇਆ ਸੀ। ਸੋ ਇੱਦਾਂ ਲੱਗ ਰਿਹਾ ਵੀ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ 2020 ਦੀ ਜਿਹੜੀਆਂ ਫੈਡਰਲ ਇਲੈਕਸ਼ਨ ਹੋਣੀਆਂ ਉਸ ਦੇ ਵਿੱਚ ਕੋਈ ਅਜਿਹਾ ਮੈਜਰ ਜਿਹੜਾ ਆ ਉਹ ਆਪਾਂ ਨੂੰ ਬੇ ਏਰੀਆ ਵਾਲੇ ਲੋਕਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ। ਪਰ ਉਮੀਦ ਕਰਦੇ ਆ ਵੀ ਉਹ ਹਾਈ ਸਪੀਡ ਰੇਲ ਵਾਂਗੂ ਨਾ ਹੋਵੇ ਵੀ ਰੋਡ ਟ੍ਰੇਨ ਟੂ ਨੋਵੇਅਰ ਜਿਹੜੀ ਉਹ ਕਿਤੇ ਬਣ ਗਈ ਰਹਿ ਜਾਵੇ। ਅਗਲੀ ਖਬਰ ਵੱਲ ਚਲੀਏ। USA ਦੇ ਵਿੱਚ ਕਹਿੰਦੇ ਵੀ ਬ੍ਰਿਗੇਡੀਅਰ ਜਨਰਲ ਜਿਸ ਨੇ ਬਲੈਕ ਹਾਕ ਹੈਲੀਕਾਪਟਰ ਜਿਹੜੇ ਇਰਾਕ ਦੇ ਵਿੱਚ ਜਿਹੜੇ ਉਹ ਰਨ ਕੀਤੇ ਸੀ, ਉਹਨਾਂ ਨੂੰ ਆਰਮੀ ਦੀ ਇੱਕ ਇਨਫੈਂਟਰੀ ਡਿਵੀਜ਼ਨ ਲੀਡ ਕਰਨ ਲਈ ਕਿਹਾ ਗਿਆ ਆ। ਬ੍ਰਿਗੇਡੀਅਰ ਜਨਰਲ ਲੌਰਾ ਜੈਗਰ ਜਿਹੜੀ ਆ ਉਹ ਆਪਣੀ ਕੈਲੀਫੋਰਨੀਆ ਨੈਸ਼ਨਲ ਗਾਰਡ ਦੀ ਜਿਹੜੀ 40th ਇਨਫੈਂਟਰੀ ਡਿਵੀਜ਼ਨ ਆ ਉਹਦੇ ਜਿਹੜੇ ਆ ਉਹ ਕਮਾਂਡਰ ਹੋਣਗੇ, ਉਹਦੇ ਇੰਚਾਰਜ ਹੋਣਗੇ। ਅਤੇ ਇਹ ਜਿਹੜੀ ਉਹਨਾਂ ਦਾ ਸਮਾਗਮ ਹੋਊਗਾ ਉਹਨਾਂ ਨੂੰ ਚਾਰਜ ਦੇਣ ਦੇ ਲਈ ਜੁਆਇੰਟ ਫੋਰਸਿਸ ਟ੍ਰੇਨਿੰਗ ਬੇਸ ਲਾਸ ਐਲਾਮਿਟੋਸ ਦੇ ਵਿੱਚ। ਅਤੇ ਜਿਹੜੀ ਵਧੀਆ ਗੱਲ ਆ, ਫਸਟ ਟਾਈਮ ਇੱਕ ਲੇਡੀ ਨੂੰ ਜਿਹੜਾ ਆ ਇੱਕ ਕਮਾਂਡ ਦਾ ਜਿਹੜਾ ਇੰਚਾਰਜ ਬਣਾਇਆ ਗਿਆ USA ਵੱਲੋਂ। ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ 'ਤੇ ਆ, ਅਤੇ ਜਾਂਦੇ ਜਿਹੜਾ ਜ਼ਰੂਰ ਦੱਸਦੇ ਜਾਈਏ NBA ਦੇ ਫਾਈਨਲਸ ਜਿਹੜੇ ਚੱਲ ਰਹੇ ਆ। ਅੱਜ ਜਿਹੜਾ 5ਵਾਂ ਮੈਚ ਇਸ ਫਾਈਨਲਸ ਦਾ ਹੋਣਾ ਆ। ਆਲਰੇਡੀ ਟੋਰੰਟੋ ਵਾਲੇ ਜਿਹੜੇ ਗੁਆਂਢੀ ਮੁਲਕ ਵਾਲੇ ਉਹਨਾਂ ਦੀ ਜਿਹੜੀ ਟੀਮ ਟੋਰੰਟੋ ਰੈਪਟਰਸ ਆ ਉਹ ਲੀਡ ਕਰ ਰਹੀ ਆ 3-1 ਦੇ ਨਾਲ। ਅਤੇ ਜੇ ਅੱਜ ਟੋਰੰਟੋ ਵਾਲੇ ਫਾਈਨਲ ਦਾ ਚੌਥੀ ਗੇਮ ਜਿੱਤ ਜਾਂਦੇ, 5ਵੀਂ ਗੇਮ ਜਿੱਤ ਜਾਂਦੇ ਨੇ, ਯਾਨੀ ਕਿ ਉਹ ਆਪਣੀ ਚੌਥੀ ਗੇਮ ਤਾਂ ਉਹ ਚੈਂਪੀਅਨ ਜਿਹੜੇ ਉਹ ਬਣ ਜਾਣਗੇ ਪਹਿਲੀ ਵਾਰੀ। ਗੋਲਡਨ ਸਟੇਟ ਵਾਰੀਅਰਸ ਦੇ ਲਈ ਬੜਾ ਔਖਾ ਜਿਹੜਾ ਇਸ ਟਾਈਮ ਕੰਮ ਹੈਗਾ, 1-3 ਦੇ ਨਾਲ ਇਸ ਟਾਈਮ ਪਿਛੜੇ ਹੋਏ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਧਰ ਕੀ ਬਣਦਾ ਹੈ। ਅੱਜ ਸ਼ਾਮ ਨੂੰ 6 ਵਜੇ ਇਹ ਮੈਚ ਹੋਣਾ ਆ। 48 ਮਿੰਟ ਦੀ ਇਹ ਜਿਹੜੀ ਗੇਮ ਆ, ਜਿਹੜੀ ਕੁਛ ਘੰਟੇ ਜਿਹੜੀ ਉਹ ਚੱਲਦੀ ਹੁੰਦੀ ਹੈ ਕਿਉਂਕਿ ਬ੍ਰੇਕਸ ਵਗੈਰਾ ਬਹੁਤ ਕੁਛ ਉਸ ਦੇ ਵਿੱਚ ਨਾਲ ਚੱਲਦੇ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣਦਾ ਆ। ਮਲਟੀਪਲ ਟਾਈਮ 4 ਟਾਈਮ ਜਿਹੜੇ ਗੋਲਡਨ ਸਟੇਟ ਵਾਰੀਅਰਸ NBA ਦੇ ਜਿਹੜੇ ਚੈਂਪੀਅਨ ਹੈਗੇ ਨੇ ਉਹਨਾਂ ਦਾ ਅੱਜ ਜਿਹੜਾ ਮੁਕਾਬਲਾ ਹੈ 5ਵੀਂ ਗੇਮ 5 ਫਾਈਨਲਸ ਦੀ ਜਿਹੜੀ ਆ ਉਹ ਟੋਰੰਟੋ ਦੇ ਉਹਨਾਂ ਦੇ ਹੋਮ ਟਾਊਨ ਦੇ ਵਿੱਚ ਹੀ ਜਿਹੜਾ ਉੱਥੇ ਹੋਣ ਜਾ ਰਿਹਾ ਅੱਜ ਮੁਕਾਬਲਾ। ਅਤੇ ਜੇ ਟੋਰੰਟੋ ਵਾਲੇ ਅੱਜ ਉੱਥੇ ਜਿੱਤਦੇ ਨੇ ਤਾਂ ਉਹ NBA ਦੇ ਨਵੇਂ ਚੈਂਪੀਅਨਸ ਜਿਹੜੇ ਉਹ ਬਣ ਜਾਣਗੇ। ਪਰ ਗੋਲਡਨ ਸਟੇਟ ਵਾਰੀਅਰਸ ਆਪਣੇ ਕਹਿ ਵੀ ਪੂਰਾ ਜ਼ੋਰ ਜਿਹੜਾ ਲਾਉਣਗੇ ਵੀ ਉਸ ਪਾਸੇ ਵੱਲ ਜਿਹੜੀ ਗੱਲ ਆ ਉਹ ਨਾ ਹੀ ਜਾਵੇ। ਅਤੇ ਉੱਧਰ ਜਿਹੜਾ ਕ੍ਰਿਕਟ ਦਾ ਵਰਲਡ ਕੱਪ ਵੀ ਹਰਜੋਤ ਸਿੰਘ ਜੀ ਉੱਧਰ ਚੱਲ ਰਿਹਾ ਹੈਗਾ ਆ। ਇਸ ਵਾਰ ਜਿਹੜੇ ਇਸ ਟਾਈਮ 2-2 3-3 ਕਈਆਂ ਦੇ 4-4 ਮੈਚ ਹੋਏ ਨੇ। ਕੱਲ੍ਹ ਇੰਡੀਆ ਦਾ ਆਸਟ੍ਰੇਲੀਆ ਨਾਲ ਮੈਚ ਸੀਗਾ, ਉਹ ਇੰਡੀਆ ਵਾਲੇ ਜਿਹੜੇ ਉੱਧਰ ਜਿੱਤ ਗਏ ਸੀਗੇ। ਉਹਨਾਂ ਨੇ 2 ਮੈਚ ਖੇਡੇ, ਦੋਨੋਂ ਦੇ ਦੋਨੋਂ ਜਿਹੜੇ ਉਹ ਜਿੱਤ ਲਏ ਨੇ। ਅਤੇ ਅੱਜ ਜਿਹੜਾ ਮੁਕਾਬਲਾ ਆ ਆਲਰੇਡੀ ਜਿਹੜਾ ਉਹ ਚੱਲ ਰਿਹਾ ਹੈਗਾ ਆ, ਜਿਹੜਾ ਸਾਊਥ ਅਫਰੀਕਾ ਅਤੇ ਜਿਹੜਾ ਆਸਟ੍ਰੇਲੀਆ ਦੇ ਦਰਮਿਆਨ। ਮੈਨੂੰ ਲੱਗਦਾ ਵੀ ਸ਼ਾਇਦ ਮੀਂਹ ਦੇ ਚੱਲਦਿਆਂ ਜਿਹੜੀ ਉਹ ਗੱਲ ਬਹੁਤੀ ਆ ਉਹ ਬਣੀ ਨਹੀਂ ਹੈਗੀ। ਅਤੇ ਪਰ ਅਜੇ ਹੁਣ ਤੱਕ ਜਿਹੜੇ ਉੱਥੇ ਦੇ ਜਿਹੜਾ ਸਾਊਥ ਅਫਰੀਕਾ ਆ
ਉਹ ਖੇਡ ਰਿਹਾ ਸੀ। ਸਾਊਥ ਅਫਰੀਕਾ ਨੇ ਅਜੇ ਤੱਕ ਉੱਥੇ ਕੋਈ ਮੈਚ ਜਿੱਤਿਆ ਨਹੀਂ ਜੀ। ਸੋ ਬਿਲਕੁਲ ਸਰੋਤਿਆਂ ਨੂੰ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜ਼ਰੂਰ ਇਹ ਜਿਹੜਾ ਪ੍ਰੋਗਰਾਮ ਆ ਸਾਨੂੰ ਕਾਲ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਹੁੰਦਾ ਆ। ਵੱਧ ਤੋਂ ਵੱਧ ਹੋਰ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ ਵੀ ਸ਼ੇਅਰ ਕਰਿਆ ਕਰੋ। ਆਉਣ ਵਾਲੇ ਸਮੇਂ 'ਚ ਇੱਕ ਹੋਰ ਵੀ ਆਪਾਂ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਹੈਗੇ ਆ। ਸੋ ਵੱਧ ਤੋਂ ਵੱਧ ਜਿਹੜੇ ਆ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਿਹੜੇ ਆਲ ਓਵਰ ਦੀ ਵਰਲਡ ਹੈਗੇ, ਪੂਰੀ ਦੁਨੀਆ 'ਚ, ਉਹਨਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜੋ ਜੀ। ਤੇ ਇੱਕ ਵਾਰੀ ਫਿਰ ਦੱਸ ਜਾਈਏ, ਅਵਤਾਰ ਸਿੰਘ ਹੁਣਾਂ ਦੀ ਜਿਹੜੀ ਕੱਲ੍ਹ ਉਹਨਾਂ ਨੇ ਲੈਕਚਰ ਕੀਤਾ ਸੀਗਾ ਨਗਰ ਕੀਰਤਨ ਦੇ ਉੱਤੇ, ਉਹ ਸ਼ਾਮ ਦੇ 4 ਵਜੇ ਵਾਲੇ ਜਿਹੜੇ ਪ੍ਰੋਗਰਾਮ ਆ ਉਸ ਦੇ ਵਿੱਚ ਉਸ ਨੂੰ ਦੁਬਾਰਾ ਤੁਹਾਡੇ ਸਾਰਿਆਂ ਦੇ ਲਈ ਜਿਹੜਾ ਉਹ ਸੁਣਾਇਆ ਜਾਵੇਗਾ। ਸੋ ਉਹ ਵੀ ਬਹੁਤ ਅਹਿਮ, ਬਹੁਤ ਵਧੀਆ ਜਿਹੜੀਆਂ ਉਸ ਦੇ ਵਿੱਚ ਗੱਲਾਂ ਆ ਉਹ ਜ਼ਰੂਰ ਸੁਣਿਓ। ਜੇ ਕੋਈ ਪਹਿਲੋਂ ਵੀ ਸੁਣਨਾ ਚਾਹੁੰਦਾ, ਬਾਰ-ਬਾਰ ਵੀ ਸੁਣਨਾ ਚਾਹੁੰਦਾ, ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਅਤੇ ਉਸ ਦੀ YouTube ਵੀ ਅਸੀਂ ਬਹੁਤ ਜਲਦ ਜਿਹੜੀ ਉਹ ਬਣਾਉਣ ਜਾ ਰਹੇ ਹਾਂ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਰਜੋਤ ਸਿੰਘ ਜੀ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਦੇਸੀ ਸਵੈਗ ਐਂਟਰਟੇਨਮੈਂਟ ਬੜੇ ਮਾਣ ਦੇ ਨਾਲ